ਜਿਹੜੇ ਸਿਆਸੀ ਲੋਕ ਨੇ ਇਹਨਾਂ ਨੂੰ ਜਦੋਂ ਪਾਠ ਪੜ੍ਹਾਏ ਜਾਂਦੇ ਆ ਉਹਨਾਂ ਚੋਂ ਇਹ ਵੀ ਪਾਠ ਇੱਕ ਦਿੱਤਾ ਜਾਂਦਾ ਵੀ ਲੋਕਾਂ ਨੂੰ ਡਰਾਈ ਰੱਖੋ ਤੇ ਮੌਜ ਨਾਲ ਰਾਜ ਕਰਦੇ ਰਹੋ। ਪੰਜਾਬ ਦਾ ਜਿਹੜਾ ਅਸਲ ਲੋਕਾਂ ਦੀ ਮਾਨਸਿਕਤਾ ਹੈ ਉਹ ਤਾਂ ਇਸ ਗੱਲ ਤੇ ਆ ਕੇ ਟਿਕ ਗਈ ਆ ਕਿ ਬਾਕੀ ਚਲੋ ਨਿੱਕੇ ਮੋਟੇ ਮਸਲਿਆਂ ਉੱਤੇ ਸੰਘਰਸ਼ ਕਰਦੇ ਕਰਾਉਂਦੇ ਰਹਿਣਾ ਸਾਡਾ ਜ਼ਰੂਰੀ ਹੈ, ਪਰ ਅਸਲੀ ਗੱਲ ਇਹ ਹੈਗੀ ਆ ਕਿ ਖਾਲਿਸਤਾਨ ਬਿਨਾਂ ਪੰਜਾਬ ਦਾ ਗੁਜ਼ਾਰਾ ਨਹੀਂ। ਬਹੁਤ ਸਾਰੇ ਸਾਡੇ ਪੰਜਾਬ ਦੇ ਇਹੋ ਜਿਹੇ ਨੌਜਵਾਨ ਜਿਹੜੇ ਪਿੱਟ ਪਿੱਟ ਕੇ ਕਲਪ ਕੇ ਦੱਸ ਰਹੇ ਨੇ ਕਿ ਅਸੀਂ ਇਸ ਰਾਹ ਐਵੇਂ ਨਹੀਂ ਪੈ ਗਏ ਜਿਵੇਂ ਖਾਲਿਸਤਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਦੱਸੀਆਂ ਸੀ ਕਿ ਮੈਂ ਖਾੜਕੂ ਕਿਉਂ ਬਣਿਆ। ਕਿ ਜਿਸ ਧਰਤੀ ਉੱਤੇ ਸਾਡੇ ਪਿਛਲੇ ਸਮੇਂ ਦੇ ਵਿੱਚ ਬੇਦੋਸ਼ੇ ਹਜ਼ਾਰਾਂ ਲੋਕਾਂ ਨੂੰ ਕਤਲ ਕੀਤਾ ਗਿਆ ਹੋਵੇ, ਜਿਸ ਸਿਸਟਮ ਨੇ ਸਾਡੇ ਹੱਕ ਸੱਚ ਦੀ ਗੱਲ ਨੂੰ ਕਤਲੋਗਾਰਦ ਦੀ ਇੱਕ ਇਹੋ ਜਿਹੀ ਮਸ਼ੀਨ ਵਿੱਚ ਬਦਲ ਦਿੱਤਾ ਕਿ ਇਹਨਾਂ ਨੂੰ ਹੱਕ ਨਹੀਂ ਦੇਣੇ। ਜੋ ਕੁਝ ਬੀਤੇ ਦੌਰ ਵਿੱਚ ਹੋ ਚੁੱਕਿਆ, ਜਿਹੋ ਜਿਹੀਆਂ ਆਦਤਾਂ ਪੰਜਾਬ ਪੁਲਿਸ ਨੂੰ ਪਾ ਦਿੱਤੀਆਂ ਹੋਈਆਂ ਨੇ, ਉਹਦਾ ਅਸਰ ਜਿਹੜਾ ਹੈ ਉਹ ਅਜੇ ਤੱਕ ਬਰਕਰਾਰ ਆ। ਜਿਹੜੇ ਲੋਕਾਂ ਨੂੰ ਖਾੜਕੂ ਲਹਿਰ ਦੌਰਾਨ ਕਤਲ ਕਰਨਾ ਪਿਆ, ਖਾੜਕੂਆਂ ਨੂੰ, ਉਹਨਾਂ ਦੇ ਬੱਚੇ ਬੱਚੀਆਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਗਿਆ ਤੇ ਹੁਣ ਉਹਨਾਂ ਦੇ ਅੰਦਰ ਜਿਹੜਾ ਗੁੱਸਾ ਜਾਂ ਰੋਹ ਆ ਉਹਨੂੰ ਵਰਤਿਆ ਜਾ ਰਿਹਾ ਕਿ ਤੁਸੀਂ ਇਹ ਨਾ ਸੋਚੋ ਕਿ ਹੁਣ ਖਾੜਕੂ ਨਹੀਂ ਰਹੇ, ਹੁਣ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰੀ ਚੱਲੋ, ਬੰਦੇ ਮਾਰੋ ਤੇ ਤਰੱਕੀਆਂ ਲਓ। ਕਿ ਪੁਲਿਸ ਜਿਹੜੀ ਆ ਉਹ ਜਿਹਾ ਹਾਲਾਤ ਬਣਾ ਦਿੰਦੀ ਆ ਕਿ ਬੰਦਾ ਭਗੌੜਾ ਹੋਵੇ ਤੇ ਉਹਨੂੰ ਕਤਲ ਕਰ ਦਿੱਤਾ ਜਾਵੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਸਿੱਖ ਜਵਾਨੀ ਨੂੰ ਡਰਾਈ ਧਮਕਾਈ ਰੱਖਣਾ, ਟੈਰੋਰਾਈਜ਼ ਕਰਕੇ ਰੱਖਣਾ, ਇਹ ਸਟੇਟ ਦੀ ਨੀਤੀ ਪਹਿਲੇ ਦਿਨ ਤੋਂ ਹੀ ਬਾਦਸਤੂਰ ਚੱਲਦੀ ਆ ਰਹੀ। ਸੁਣਿਆ ਵੀ ਜਿਹੜੇ ਸਿਆਸੀ ਲੋਕ ਨੇ ਇਹਨਾਂ ਨੂੰ ਜਦੋਂ ਪਾਠ ਪੜ੍ਹਾਏ ਜਾਂਦੇ ਆ ਉਹਨਾਂ ਚੋਂ ਇਹ ਵੀ ਪਾਠ ਇੱਕ ਦਿੱਤਾ ਜਾਂਦਾ ਵੀ ਲੋਕਾਂ ਨੂੰ ਡਰਾਈ ਰੱਖੋ ਤੇ ਮੌਜ ਨਾਲ ਰਾਜ ਕਰਦੇ ਰਹੋ। ਇਹੋ ਜਿਹਾ ਹੀ ਕੁਛ ਪੰਜਾਬ ਦੇ ਵਿੱਚ ਸਾਡੇ ਨਾਲ ਹੋ ਰਿਹਾ, ਕਿਉਂਕਿ ਸਾਡੇ ਜਿਹੜੇ ਮੁੱਦੇ ਨੇ ਜਿਨ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਇੱਕ ਅਨਰੈਸਟ, ਬੇਚੈਨੀ ਇੱਥੇ ਬਣੀ ਰਹਿੰਦੀ ਆ। ਕਿਉਂਕਿ ਮੁੱਦੇ ਉਹ ਨਹੀਂ ਹੈਗੇ ਜਿਹੜੇ ਸਿਆਸੀ ਭਲਵਾਨ ਕਹਿੰਦੇ ਆ ਵੀ ਆਪਾਂ ਬੜੀ ਤਰੱਕੀ ਕਰਾ ਦਿਆਂਗੇ, ਆਹ ਦੇ ਦਿਆਂਗੇ, ਉਹ ਦੇ ਦਿਆਂਗੇ, ਜਿਹੜੀਆਂ ਭਿਖਾਰੀਆਂ ਜਾਂ ਜਿਵੇਂ ਪੰਜਾਬ ਦੇ ਲੋਕ ਭਿਖਾਰੀ ਹੋਣ, ਏਦਾਂ ਦੀ ਗੱਲ ਨਹੀਂ। ਅਸਲੀ ਗੱਲ ਇਹ ਹੈ, ਅਸਲੀ ਮੁੱਦੇ ਉਹ ਨੇ ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਨੂੰ ਪਹਿਲਾਂ ਧਰਮ ਯੁੱਧ ਮੋਰਚੇ ਦੌਰਾਨ ਸ਼ਾਂਤੀਪੂਰਵਕ ਸੰਘਰਸ਼, ਫਿਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਫਿਰ ਖਾਲਿਸਤਾਨੀ ਸੰਘਰਸ਼ ਜਿਹਦੇ ਵਿੱਚ ਹਥਿਆਰਬੰਦ ਵੀ ਕੰਮ ਆਇਆ, ਉਹ ਸਾਰੀ ਗੱਲ ਜਿਹੜੀ ਹੈ ਉਹ ਮੁੱਦੇ ਨੇ। ਅਸਲ ਵਿੱਚ ਪੰਜਾਬ ਦਾ ਜਿਹੜਾ ਅਸਲ ਲੋਕਾਂ ਦੀ ਮਾਨਸਿਕਤਾ ਹੈ ਉਹ ਤਾਂ ਇਸ ਗੱਲ ਤੇ ਆ ਕੇ ਟਿਕ ਗਈ ਆ ਕਿ ਬਾਕੀ ਚਲੋ ਨਿੱਕੇ ਮੋਟੇ ਮਸਲਿਆਂ ਉੱਤੇ ਸੰਘਰਸ਼ ਕਰਦੇ ਕਰਾਉਂਦੇ ਰਹਿਣਾ ਸਾਡਾ ਜ਼ਰੂਰੀ ਹੈ, ਪਰ ਅਸਲੀ ਗੱਲ ਇਹ ਹੈਗੀ ਆ ਕਿ ਖਾਲਿਸਤਾਨ ਬਿਨਾਂ ਪੰਜਾਬ ਦਾ ਗੁਜ਼ਾਰਾ ਨਹੀਂ। ਖੈਰ, ਖਾਲਿਸਤਾਨ ਦਾ ਜਿਹੜਾ ਟਾਰਗੇਟ ਆ ਜਾਂ ਨਿਸ਼ਾਨਾ, ਉਹਦੇ ਤੱਕ ਜਾਣ ਲਈ ਰਸਤੇ ਦੇ ਵਿੱਚ ਹੋਰ ਨਿੱਕੇ ਮੋਟੇ ਹਜ਼ਾਰਾਂ ਸੰਘਰਸ਼ ਦਿਨ ਪ੍ਰਤੀ ਦਿਨ ਸਾਨੂੰ ਲੜਨੇ ਪੈਣਗੇ। ਤੇ ਇਸ ਚੀਜ਼ ਦੇ ਵਿੱਚ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਮੈਂ ਇਹ ਵਿਸ਼ਾ ਲੈਣਾ ਚਾਹੁੰਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਗੈਂਗਸਟਰ ਕਹਿ ਕੇ, ਜਿਨ੍ਹਾਂ ਦੀ ਜਿਹੜੀ ਹੈਗੀ ਆ ਕਿਸੇ ਕਾਰਨ ਹਥਿਆਰਾਂ ਵਾਲੇ ਪਾਸੇ ਚਲੇ ਜਾਂਦੇ ਆ, ਉਹਨਾਂ ਨੂੰ ਮਤਲਬ ਕਿ ਨਿਸ਼ਾਨਾ ਬਣਾਇਆ ਜਾ ਰਿਹਾ। ਬਹੁਤ ਸਾਰੇ ਸਾਡੇ ਪੰਜਾਬ ਦੇ ਇਹੋ ਜਿਹੇ ਨੌਜਵਾਨ ਜਿਹੜੇ ਪਿੱਟ ਪਿੱਟ ਕੇ ਕਲਪ ਕੇ ਦੱਸ ਰਹੇ ਨੇ ਕਿ ਅਸੀਂ ਇਸ ਰਾਹ ਐਵੇਂ ਨਹੀਂ ਪੈ ਗਏ ਜਿਵੇਂ ਖਾਲਿਸਤਾਨੀ ਸੰਘਰਸ਼ ਦੌਰਾਨ ਬਹੁਤ ਸਾਰੇ ਲੋਕਾਂ ਨੇ ਇਹ ਗੱਲਾਂ ਦੱਸੀਆਂ ਸੀ ਕਿ ਮੈਂ ਖਾੜਕੂ ਕਿਉਂ ਬਣਿਆ। ਉਵੇਂ ਦੀਆਂ ਗੱਲਾਂ ਇਸ ਮੌਕੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਝੂਠੇ ਮੁਕਾਬਲਿਆਂ ਦੇ ਵਿੱਚ, ਉਹਨਾਂ ਵੱਲੋਂ ਆ ਰਹੀਆਂ ਨੇ ਕਿ ਐਡਾ ਬੇਕਿਰਕੀ ਨਾਲ, ਐਡਾ ਨਿਰਦਈ ਹੋ ਕੇ ਸਾਡੇ ਉੱਤੇ ਜ਼ੁਲਮ ਕੀਤਾ ਗਿਆ, ਸਾਡੀ ਸੁਣਵਾਈ ਕੋਈ ਨਹੀਂ ਹੋਈ ਤੇ ਉਹਨਾਂ ਬੇਇਨਸਾਫੀਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕੇ ਤੇ ਅਸੀਂ ਇਸ ਪਾਸੇ ਆ ਗਏ। ਖੈਰ, ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਅਸੀਂ ਕਹੀਏ ਕਿ ਉਹ ਬਿਲਕੁਲ ਠੀਕ ਕੀਤਾ ਜਾਂ ਠੀਕ ਹੀ ਹੈ ਉਹਨਾਂ ਦਾ ਰਾਹ, ਪਰ ਇਹ ਗੱਲ ਅਸੀਂ ਇਸ ਕਰਕੇ ਜ਼ਰੂਰ ਛੇੜਨੀ ਚਾਹੁੰਦੇ ਆ ਕਿ ਜਿਸ ਧਰਤੀ ਉੱਤੇ ਸਾਡੇ ਪਿਛਲੇ ਸਮੇਂ ਦੇ ਵਿੱਚ ਬੇਦੋਸ਼ੇ ਹਜ਼ਾਰਾਂ ਲੋਕਾਂ ਨੂੰ ਕਤਲ ਕੀਤਾ ਗਿਆ ਹੋਵੇ, ਜਿਸ ਸਿਸਟਮ ਨੇ
ਸਾਡੇ ਹੱਕ ਸੱਚ ਦੀ ਗੱਲ ਨੂੰ ਕਤਲੋਗਾਰਦ ਦੀ ਇੱਕ ਇਹੋ ਜਿਹੀ ਮਸ਼ੀਨ ਵਿੱਚ ਬਦਲ ਦਿੱਤਾ ਕਿ ਇਹਨਾਂ ਨੂੰ ਹੱਕ ਨਹੀਂ ਦੇਣੇ। ਪੰਜਾਬ ਨੂੰ ਇੱਕ ਇਹੋ ਜਿਹੀ ਮਸ਼ੀਨ 'ਚ ਬਦਲ ਦਿੱਤਾ ਕਿ ਹਰ ਇੱਕ ਬੰਦੇ ਨੂੰ ਇਹ ਲੱਗਣ ਲੱਗ ਗਿਆ ਕਿ ਪਤਾ ਨਹੀਂ ਘਰੇ ਹੁਣ ਮੁੜ ਕੇ ਜਾਣਾ ਕਿ ਨਹੀਂ। ਜੋ ਕੁਝ ਬੀਤੇ ਦੌਰ ਵਿੱਚ ਹੋ ਚੁੱਕਿਆ, ਜਿਹੋ ਜਿਹੀਆਂ ਆਦਤਾਂ ਪੰਜਾਬ ਪੁਲਿਸ ਨੂੰ ਪਾ ਦਿੱਤੀਆਂ ਹੋਈਆਂ ਨੇ, ਉਹਦਾ ਅਸਰ ਜਿਹੜਾ ਹੈ ਉਹ ਅਜੇ ਤੱਕ ਬਰਕਰਾਰ ਆ। ਹੁਣ ਜਿਹੜੇ ਨਵੇਂ ਭਰਤੀ ਹੋਏ ਨੇ ਪੁਲਿਸ ਮੁਲਾਜ਼ਮ, ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਜਿਨ੍ਹਾਂ ਦੇ ਖੂਨ ਲੱਗਿਆ ਨਾ ਮੂੰਹ ਨੂੰ, ਉਹ ਪੁੱਠੀਆਂ ਆਦਤਾਂ ਪਾਉਂਦੇ ਆ ਬਈ ਇਹ ਜਿਹੜੀਆਂ ਤਰੱਕੀਆਂ ਨੇ ਐਵੇਂ ਨਹੀਂ ਮਿਲਣੀਆਂ। ਅਸੀਂ 20-20, 50-50, 100-100 ਬੰਦਾ ਮਾਰਿਆ, ਅਸੀਂ ਸਿੱਖ ਨੌਜਵਾਨ ਮਾਰੇ ਆ, ਤਾਂ ਅਸੀਂ SSP DSP ਬਣੇ ਆ, ਤੇ ਤੁਸੀਂ ਵੀ ਕੋਈ ਕਸਰ ਨਾ ਛੱਡੋ, ਕੁਛ ਨਹੀਂ ਹੁੰਦਾ ਹੈਗਾ, ਸਿਸਟਮ ਤੁਹਾਨੂੰ ਆਪੇ ਬਚਾਊ। ਇਸ ਤਰੀਕੇ ਦੀਆਂ ਮੱਤਾਂ ਕਮੱਤਾਂ ਦੇਣ ਵਾਲੇ ਜਿਹੜੇ ਨੇ ਉਹ ਇਹ ਨਹੀਂ ਹੈਗਾ ਕਿ ਔਨ ਰਿਕਾਰਡ ਬਹਿ ਕੇ ਉਹਨਾਂ ਨੂੰ ਮੱਤਾਂ ਦਿੰਦੇ ਆ, ਪਰ ਉਹ ਮਾਹੌਲ ਇਹੋ ਜਿਹਾ ਬਣ ਜਾਂਦਾ ਜਿਹਦੇ ਵਿੱਚ ਨਵੇਂ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ, ਜਾਂ ਬਹੁਤੇ ਮੁਲਾਜ਼ਮ ਹੈ ਹੀ ਉਹ ਨੇ ਜਿਹੜੇ ਉਸ ਸਮੇਂ ਦੌਰਾਨ ਖਾੜਕੂਆਂ ਨੂੰ ਇਸ ਕਰਕੇ ਮਾਰਨੇ ਪਏ ਕਿਉਂਕਿ ਉਹਨਾਂ ਨੇ ਬੇਗਰਕੀ ਦੇ ਨਾਲ ਜ਼ੁਲਮ ਕੀਤੇ ਸੀ। ਮਤਲਬ ਕਿ ਜਿਹੜੇ ਲੋਕਾਂ ਨੂੰ ਖਾੜਕੂ ਲਹਿਰ ਦੌਰਾਨ ਕਤਲ ਕਰਨਾ ਪਿਆ ਖਾੜਕੂਆਂ ਨੂੰ, ਉਹਨਾਂ ਦੇ ਬੱਚੇ ਬੱਚੀਆਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਗਿਆ, ਤੇ ਹੁਣ ਉਹਨਾਂ ਦੇ ਅੰਦਰ ਜਿਹੜਾ ਗੁੱਸਾ ਜਾਂ ਰੋਹ ਆ ਉਹਨੂੰ ਵਰਤਿਆ ਜਾ ਰਿਹਾ ਕਿ ਤੁਸੀਂ ਇਹ ਨਾ ਸੋਚੋ ਕਿ ਹੁਣ ਖਾੜਕੂ ਨਹੀਂ ਰਹੇ, ਹੁਣ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰੀ ਚੱਲੋ, ਬੰਦੇ ਮਾਰੋ ਤੇ ਤਰੱਕੀਆਂ ਲਓ। ਇਹ ਜਿਹੜਾ ਫਾਰਮੂਲਾ, ਇਹਦੇ ਤਹਿਤ ਬਹੁਤ ਸਾਰੇ ਬੇਦੋਸ਼ੇ ਲੋਕਾਂ ਨੂੰ ਉਦੋਂ ਖਾੜਕੂ ਕਹਿ ਕੇ ਮਾਰ ਦਿੱਤਾ ਗਿਆ ਸੀ। ਅੱਜ ਬਹੁਤ ਸਾਰੇ ਬੇਦੋਸ਼ੇ ਲੋਕਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ। ਮੈਂ 2-3 ਗੱਲਾਂ ਇੱਥੇ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਕਿਸੇ ਕੇਸ ਦੇ ਸੰਬੰਧ ਵਿੱਚ ਮੈਂ CIA ਸਟਾਫ ਲੁਧਿਆਣੇ ਜਦੋਂ ਹੁੰਦਾ ਸੀ, ਤੇ ਉਦੋਂ ਉੱਥੋਂ ਦੇ ਪੁਲਿਸ ਅਧਿਕਾਰੀਆਂ ਨੂੰ ਮੇਰੇ ਸਾਰੀ ਪੁੱਛਗਿੱਛ ਵਿੱਚੋਂ ਕੋਈ ਗੱਲ ਨਹੀਂ ਸੀ ਲੱਭ ਰਹੀ ਜਿਹਦੇ ਕਰਕੇ ਉਹ ਮੇਰੇ ਤੇ ਝੂਠਾ ਜੋ ਕੋਈ ਕੇਸ ਜਿਹੜਾ ਹੈਗਾ ਉਹ ਬਣਾ ਸਕਣ, ਜਾਂ ਕੋਈ ਗੱਲ ਉਹਨਾਂ ਦੇ ਪੱਲੇ ਨਹੀਂ ਸੀ, ਹੈ ਵੀ ਬਿਲਕੁਲ ਬੇਦੋਸ਼ਾ ਸੀ ਮੈਂ। ਉੱਥੇ ਕੁਛ ਇਹੋ ਜਿਹੇ ਬੁੱਚੜ ਟਾਈਪ ਦੇ ਅਫਸਰ ਸੀਗੇ ਜਿਹੜੇ ਸ਼ਰੇਆਮ ਮੈਨੂੰ ਕਹਿੰਦੇ ਸੀ ਕਿ ਸਾਨੂੰ ਸਾਰਾ ਹੀ ਪਤਾ ਕਿ ਤੂੰ ਜਿਹੜਾ ਹੈਗਾ ਬੇਸ਼ੱਕ ਹੁਣ ਆਪ ਨਹੀਂ ਕਰਦਾ ਕਰਾਉਂਦਾ ਕੁਛ, ਪਰ ਤੂੰ ਹੈ ਤਾਂ ਖਾਲਿਸਤਾਨੀ ਹੈਗਾ ਹੀ ਆ, ਤੇ ਹੁਣ ਅਸੀਂ ਤੈਨੂੰ ਇਹ ਨਹੀਂ ਵੀ ਤੂੰ ਘਰੇ ਬਹਿ ਕੇ ਪੰਥ ਦੀ ਕੌਮ ਦੀ ਗੱਲ ਕਰਦਾ ਰਵੇਂ, ਖਾਲਿਸਤਾਨ ਦੀਆਂ ਗੱਲਾਂ ਕਰਦਾ ਰਵੇਂ, ਅਸੀਂ ਇਹੋ ਜਿਹਾ ਹਾਲਾਤ ਇਹੋ ਜਿਹਾ ਮਾਹੌਲ ਬਣਾ ਦਿਆਂਗੇ ਬਈ ਤੈਨੂੰ ਭੱਜਣਾ ਪੈ ਜੇ, ਤੈਨੂੰ ਪਹਿਲਾਂ ਭਗੌੜਾ ਕਰਾਂਗੇ, ਫਿਰ ਤੈਨੂੰ ਮਸ਼ਹੂਰ ਕਰਾਂਗੇ, ਤੇ ਫਿਰ ਤੈਨੂੰ ਅਸੀਂ ਜਿਹੜਾ ਹੈਗਾ ਦੱਸਾਂਗੇ ਵੀ ਪੁਲਿਸ ਕੀ ਹੁੰਦੀ ਹੈ। ਮਤਲਬ ਕਿ ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਡਰਾਇਆ ਧਮਕਾਇਆ, ਪੂਰੀ ਤਰ੍ਹਾਂ ਉਹਨਾਂ ਨੇ ਆਪਦੀ ਜ਼ਹਿਰ ਉਗਲੀ ਤੇ ਆਪਦੀ ਅਸਲੀਅਤ ਦੱਸੀ ਕਿ ਕਿਵੇਂ ਉਹ ਨੌਜਵਾਨਾਂ ਨੂੰ ਪਹਿਲਾਂ ਇਹੋ ਜਿਹੇ ਹਾਲਾਤ ਬਣਾ ਦਿੰਦੇ ਆ ਕਿ ਬੰਦਾ ਘਰੋਂ ਬੇਘਰ ਹੋ ਜਾਂਦਾ, ਜਦੋਂ ਬੰਦਾ ਡਰਦਾ ਹੋਇਆ ਘਰੋਂ ਆਸੇ-ਪਾਸੇ ਹੋ ਜਾਂਦਾ ਉਦੋਂ ਫਿਰ ਕਹਾਣੀ ਘੜਨੀ ਸੌਖੀ ਹੋ ਜਾਂਦੀ ਆ ਕਿ ਜੀ ਉਹ ਫਲਾਣੇ ਨਾਕੇ ਤੋਂ ਹਥਿਆਰਾਂ ਸਮੇਤ ਭੱਜ ਗਿਆ, ਉਹਦੇ ਨਾਲ ਇੰਨੇ ਬੰਦੇ ਸੀ, ਇੰਨੀਆਂ ਗੱਡੀਆਂ ਸੀ, ਇੰਨਾ ਆਹ ਹੋਇਆ, ਇੰਨਾ ਉਹ ਹੋਇਆ, ਝੂਠੀਆਂ ਕਹਾਣੀਆਂ ਕੱਢ ਕੇ ਮੀਡੀਆ ਦੇ ਵਿੱਚ ਉਹਨੂੰ ਵੱਡੇ ਤੋਂ ਵੱਡਾ ਬਣਾ ਦਿੰਦੇ ਆ। ਤੇ ਜਿਨ੍ਹਾਂ ਨੂੰ ਅੱਜ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ, ਬਾਹਰਿਆਂ ਬਾਰੇ ਮੈਨੂੰ ਵੀ ਐਂ ਲੱਗਦਾ ਰਹਿੰਦਾ ਕਿ ਇਹਨਾਂ ਦੇ ਆਲੇ ਦੁਆਲੇ ਕਹਾਣੀਆਂ ਜਿਹੜੀਆਂ ਨੇ ਉਹ ਘੜੀਆਂ ਗਈਆਂ ਹੋਣਗੀਆਂ। ਇੱਕ ਵਾਰੀ ਹੋਰ ਮੈਂ ਇੱਕ ਹੋਰ ਥਾਣੇ 'ਚ ਸੀਗਾ, ਉੱਥੇ ਪੁਲਿਸ ਅਫਸਰ ਕਹਿ ਰਿਹਾ ਵੀ ਕੱਲ ਦੇ ਅਖਬਾਰਾਂ 'ਚ ਇਹ ਖਬਰ ਲੱਗੂਗੀ, ਮੇਰਾ ਨਾਮ ਲੈ ਕੇ ਕਹਿੰਦਾ ਵੀ ਘਮਾਣ ਕੱਲ ਦੇ ਅਖਬਾਰਾਂ 'ਚ ਇਹ ਖਬਰ ਆਉਣੀ ਆ ਕਿ ਫਲਾਣੇ ਪਿੰਡ ਦੀ ਡਰੇਨ ਕੋਲੋਂ ਜਦੋਂ ਪੁਲਿਸ ਪਾਰਟੀ ਨੇ ਗੱਡੀ ਆਉਂਦੀ ਰੋਕੀ ਤਾਂ ਉਹਦੇ ਵਿੱਚੋਂ ਸਰਜੀਤ ਸਿੰਘ ਘਮਾਣ ਜਿਹੜਾ ਸੀ ਉਹ RDX ਤੇ ਅਸਾਲਟਾਂ ਸਮੇਤ ਜਿਹੜਾ ਸੀ ਅਸੀਂ ਗ੍ਰਿਫਤਾਰ ਕੀਤਾ। ਤੇ ਮੈਂ ਆਖਿਆ ਮੈਂ ਕਿਹਾ ਮੈਨੂੰ ਤਾਂ ਕਾਰ ਵਗੈਰਾ ਗੱਡੀ ਵਗੈਰਾ ਨਹੀਂ ਆਉਂਦੀ, ਉਦੋਂ ਮੈਨੂੰ ਕੋਈ ਗੱਡੀ ਕਾਰ ਸਕੂਟਰ ਜਿਹੜਾ ਇਕੱਲਾ ਚਲਾ ਲੈਂਦਾ ਸੀ। ਉਹ ਕਹਿੰਦਾ ਕੋਈ ਗੱਲ ਨਹੀਂ, ਫਿਰ ਦਿਖਾ ਦਿਆਂਗੇ ਵੀ ਇੱਕ ਬੰਦਾ ਡਰਾਈਵਿੰਗ ਸੀਟ ਤੋਂ ਭੱਜ ਗਿਆ ਪਰ ਕਾਰ ਬਾਹਰ ਖੜੀ ਆ, DSP ਸਾਹਿਬ ਆ ਰਹੇ ਨੇ ਤੇ ਹੁਣੇ ਆਪਾਂ ਪ੍ਰੈਸ ਕਾਨਫਰੰਸ ਕਰਨੀ ਆ। ਉਹਨੇ ਕੁ ਟਾਈਮ ਨੂੰ ਉੱਥੇ ਘੇਰਾ ਪੈ ਗਿਆ, ਸਾਡੇ ਪਿੰਡ ਦੇ ਤੇ ਹੋਰ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਘਰਾਓ ਕੀਤਾ ਤੇ ਕਾਫੀ ਉਹ ਮਸਲਾ ਵੱਡੇ ਪੱਧਰ ਤੇ ਬਾਅਦ ਚ ਉੱਠਿਆ, ਉਹਦੇ ਅਫਸਰ ਦੀ ਬਦਲੀ ਵਗੈਰਾ ਹੋਈ, ਕਾਰਵਾਈ ਵੀ ਜਿਹੜੀ ਸੀ ਹੋਈ, ਬਿਆਨ ਵਗੈਰਾ ਹੋਏ। ਪਰ ਮੈਂ ਇਹ ਗੱਲ ਤਾਂ ਦੱਸੀ ਆ ਕਿ ਇਸ ਤਰੀਕੇ ਨਾਲ ਪੁਲਿਸ ਕਦੇ ਵੀ ਕੋਈ ਝੂਠੀ ਕਹਾਣੀ ਜਿਹੜੀ ਆ ਕਿਸੇ ਬਾਰੇ ਵੀ ਘੜ ਸਕਦੀ ਆ। ਸਾਡੇ ਨਾਲ ਬੀਤੀਆਂ ਨੇ ਤੇ ਜਿਨ੍ਹਾਂ ਨੂੰ ਨਹੀਂ ਇਹਨਾਂ ਗੱਲਾਂ ਦਾ ਤਜਰਬਾ ਹੁੰਦਾ ਉਹ ਲੱਗੇ ਰਹਿੰਦੇ ਆ ਵੀ ਲੈ ਅਖਬਾਰ 'ਚ ਆਇਆ, ਐਵੇਂ ਤਾਂ ਨਹੀਂ ਆਇਆ ਹੋਣਾ। ਭਾਈ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਇਹੀ ਪੁਲਿਸ ਜਿਹੜੀ ਆ ਬਣਾਉਂਦੀ ਆ, ਜਿਹਦੇ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਨੇ ਬੀਤੇ ਸਮੇਂ ਦੇ ਵਿੱਚ ਉਹ ਕੁਛ ਕੀਤਾ ਕਿ
एक बड़ी वड्डी लिस्ट तैयार हो गई आ कि इन्हां ने बेदोषे लोग मारे आ ते इन्हां दे अहुदियां तो लाया जाए, इन्हां नूं नौकरियां तो बर्खास्त किया जाए। वो जिहड़ा सारा कुछ उस दौर विच वापरिया, उस चीज़ नूं चेते रख के चेते करदियां होइयां अज दे गैंगस्टरां दे इस माहौल दे बारे सानूं चर्चा करनी चाहिदी। ये सोची जाना कि नहीं जी, जो कुछ अखबार ते आया, जो कुछ इन्हां बारे कहा गया, ये साडे पंजाब दे नौजवान ने, जेकर ये कराहे भी पै रहे ने, जेकर इन्हां दी कोई गड़बड़ है, जेकर किसी नूं लगदा तां इन्हां नूं नेड़े लाओ, इन्हां दी जिहड़ी हैगी आ गल सुणो, इन्हां ने जिहड़े जुर्म कीते ने उहदे बारे कोई राह सिरा बनाओ ते इन्हां नूं कानूनी तौर दे उत्ते ओके करो तां कि ये लोक इन्हां दी जान ना जावे। असल विच हुंदा की आ कि पुलिस जिहड़ी आ ओह जिहा हालात बना दिंदी आ कि बंदा भगौड़ा होवे ते उहनूं कतल कर दित्ता जावे। ते कई इहो जिहियां गल्लां 'च भी बंदिਆਂ ਨੂੰ फसा लिया ਜਾਂਦਾ भी कहण सुणन वाली गल नहीं। जिवें अज दी गल आ, कल इत्थे गुरदासपुर दे कोल पाड़ा पिंड है, इत्थे दी गल अज चल रही आ। साडा एक वाकफ आ मुंडा बॉबी करके असीं ਉਹਨੂੰ ਕਹਿੰਦੇ ਆ, ਉਹਦੇ ਪਿੰਡ ਦੇ ਕੋਲ ਦੀ ਗੱਲ ਆ। ਉਹ ਕਾਫੀ ਸਰਗਰਮ ਆ, ਪੰਥਕ ਸਭਾ ਦੇ ਵਿੱਚ ਤੁਰਦਾ ਫਿਰਦਾ ਵਧੀਆ ਨੌਜਵਾਨ ਆ। ਕੱਲ ਕਿਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਦੁਸ਼ਟ ਬੰਦਾ, ਪਾਪੀ ਬੰਦਾ ਜਿਹੜਾ ਸੀਗਾ ਉਹ ਵੜ ਗਿਆ ਤੇ ਉਹਨੂੰ ਜਦੋਂ ਦੇਖਿਆ ਵੀ ਇਹ ਕੋਈ ਵਾਰਦਾਤ ਕਰਨੀ ਚਾਹੁੰਦਾ ਤਾਂ ਉੱਥੇ ਉਹਨਾਂ ਨੇ ਫੜ ਲਿਆ ਲੋਕਾਂ ਨੇ ਤੇ ਉਹਦਾ ਵਾਹਵਾ ਕੁੱਟ ਕਟਾਪਾ ਕੀਤਾ, ਪੁਲਿਸ ਨੂੰ ਜਿਹੜਾ ਸੱਦ ਲਿਆ। ਜਦੋਂ ਤੱਕ ਇਹ ਸਾਡਾ ਜਿਹੜਾ ਭਰਾ ਦਲਜੀਤ ਸਿੰਘ ਬੋਬੀ ਆ, मेरा वाकफ आ, अगे भी एक दो बारी ਉਹਦੇ ਚਰਚੇ बने, परचे बने ਤੇ ਅਸੀਂ ਉਹਦੀ ਪੈਰਵਾਈ वगैरह ਕੀਤੀ ਆ ਤੇ ਉਹ ਰੜਕਦਾ ਪਹਿਲਾਂ ਹੀ ਆ ਕਿਉਂਕਿ ਥੋੜਾ ਜਿਹਾ ਅਣਖ ਗੈਰਤ ਵਾਲਾ। ਤਾਂ ਦਲਜੀਤ ਸਿੰਘ ਬੋਬੀ ਜਿਹੜਾ ਉਹ ਵੀ ਉੱਥੇ ਪਹੁੰਚਿਆ ਤੇ ਪੁਲਿਸ ਨੇ ਜਦੋਂ ਲੋਕਾਂ ਨੇ ਕਿਹਾ ਕਿ ਚਲੋ ਜੀ ਇਹਨੂੰ ਚੱਕ ਕੇ ਜਿਹੜਾ ਉਹ ਬੰਦਾ ਫੜਿਆ ਸੀ ਵਿੱਚ ਪਾ ਦਿਓ ਗੱਡੀ ਦੇ, ਉਹ ਬਾਵਾ ਕੁੱਟਿਆ ਮਾਰਿਆ ਹੋਇਆ ਸੀਗਾ ਤੇ ਬੋਬੀ ਹੁਣਾਂ ਨੇ ਹੱਥ ਪਵਾਤਾ ਤੇ ਵਿੱਚ ਗੱਡੀ ਦੇ ਪੁਲਿਸ ਵਾਲੇ ਲੈ ਗਏ। ਹੁਣ लगदा ये आ कि वो बंदा जिहड़ा सीगा वो काफी पुलिस दे भेत जानदा हो, जां जो कहना होना कि मैनूं फलाणे ने भेजिया जां वो किवें, पर वो उत्थे पुलिस हरासत दे विच मर गया। हुण जुडिशियल मर्डर दा केस तां बनदा पुलिस वालिआं ते, पर पुलिस ने ये सोच के कि जे आपां फस गए ते औखा हो जू, इहदे लई किसे नूं टंग दिओ, तां दलजीत सिंह बॉबी दे दुआले हो गए। वो कुदरत तो घर नहीं सी, अज ਉਹਦੇ काफी ਵੱਡੀ ਗਿਣਤੀ 'ਚ ਪੁਲਿਸ ਪਾर्टी घर गई ਤੇ ਉਹਦੀ ਮਾਤਾ ਨੂੰ ਚੱਕ ਕੇ ਲਿਆਏ। ਤੇ ਹੁਣ ਸਾਡੇ ਜਿਹੜੇ ਕਾਫੀ ਸਾਰੇ ਸੰਪਰਕ ਵਾਲੇ ਨੌਜਵਾਨ ਭਰਾ ਨੇ ਜਾਂ ਹੋਰ ਪੰਥਕ ਤੌਰ ਤੇ ਲੱਗੇ ਹੋਏ ਨੇ ਕਿ ਉਹਦੀ ਮਾਤਾ ਨੂੰ ਛਡਾਇਆ ਜਾਵੇ। ਪਰ ਇਹ ਚਰਚਾ ਪੂਰੇ ਜ਼ੋਰਾਂ ਤੇ ਆ ਕਿ ਜਿਹੜਾ ਉਹ ਪੁਲਿਸ ਹਰਾਸਤ ਵਿੱਚ ਇਹਨਾਂ ਤੋਂ ਬੰਦਾ ਮਰਿਆ, ਜਿਹੜਾ ਬੇਅਦਬੀ ਕਰਨ ਲਈ ਗਲਤ ਮਨਸ਼ਾ ਤਹਿਤ ਗੁਰਦੁਆਰਾ ਸਾਹਿਬ 'ਚ ਵੜਿਆ ਸੀ, ਵੀ ਉਸ ਬੰਦੇ ਦੇ ਕਤਲ ਤਾਂ ਉਹਦਾ ਜੇ ਉਹਦੀ ਜਾਨ ਗਈ ਆ, ਜਿਵੇਂ ਗਈ ਆ ਉਹ ਥਾਣੇ 'ਚ ਗਈ ਆ। हो सकता पुलिस ने उत्थे कुटिया होवे ते अंदर मर गया होवे, हो सकता वो जिहड़ियां कुट कटापा लोकां ने कीता उहदी करके मर गया होवे, पर जो भी कारण आ मरिया पुलिस हरासत विच वा। हुण पुलिस हरासत विच उस मरे हुए बंदे लई ਐਵੇਂ ਕਿਸੇ ਦਲਜੀਤ ਸਿੰਘ ਬੋਬੀ ਨੂੰ ਫਸਾਓਗੇ ਤਾਂ ਜਦੋਂ ਉਹਨੂੰ ਪਤਾ ਲੱਗਿਆ ਹੋਣਾ, ਕਿਉਂਕਿ ਸਵੇਰੇ ਜਦੋਂ ਉਹਦੇ ਭੈਣ ਨੇ ਦੱਸਿਆ ਸਾਡੇ ਬੰਦਿਆਂ ਨੂੰ ਤੇ ਉਹਦਾ ਕਾਫੀ ਫਿਰ ਚਰਚਾ ਹੋਇਆ ਤੇ ਉਹਨੂੰ ਵੀ ਪਤਾ ਲੱਗ ਹੀ ਗਿਆ ਹੋਣਾ। ਹੁਣ ਫੋਨ ਬੰਦ ਕਰਕੇ ਆਸੇ ਪਾਸੇ ਬੈਠੂਗਾ ਨਾ ਵੀ ਮੇਰਾ ਤਾਂ ਪੰਗਾ ਪਾਤਾ, ਮੈਨੂੰ ਤਾਂ ਨਜਾਇਜ਼ ਫਸਾ ਰਹੇ ਨੇ। ਤੇ ਇਹ ਸਥਿਤੀ ਪੁਲਿਸ ਨੂੰ ਬੜਾ ਵਾਰਾ ਖਾਂਦੀ ਆ, ਕਿਉਂਕਿ ਜਿਹੜਾ ਬੰਦਾ ਭਗੌੜਾ ਜਿਹੜਾ ਆਸੇ ਪਾਸੇ ਜਿਹੜਾ ਮਿਲ ਨਹੀਂ ਰਿਹਾ ਉਹਦੇ ਬਾਰੇ ਜੋ ਮਰਜ਼ੀ ਕਹਿ ਦੋ। ਤੋ ਇਹ ਜਿਹੜੀਆਂ ਗੱਲਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ, ਇਹ ਇਕੱਲੇ ਕਿਸੇ ਦਲਜੀਤ ਸਿੰਘ ਬੋਬੀ ਜਾਂ ਉਹਦੇ ਪਰਿਵਾਰ ਨਾਲ ਨਹੀਂ, ਇਹ ਕਿਸੇ ਨਾਲ ਵੀ ਹੋ ਸਕਦੀ। ਮੈਂ ਇੱਥੇ ਘਰੇ ਆਪਦੇ ਬੈਠਾ ਤੇ ਪਤਾ ਹੀ ਨਹੀਂ ਕਦੋਂ ਕੀ ਕਹਾਣੀ ਘੜ ਕੇ ਪੁਲਿਸ ਨੇ ਕੋਈ ਆਪਦਾ ਚੱਕ ਦੇਣਿਆ ਫੱਟੇ ਵੀ ਐ ਹੋ ਗਿਆ ਜੀ। ਜਿਵੇਂ ਤੁਸੀਂ ਪਿਛਲੇ 2-3 ਦਿਨ ਤੋਂ ਵਾਹਵਾ ਇੱਥੇ NIA ਦੀ ਛਾਪੇਮਾਰੀ ਹੋ ਰਹੀ ਹੈ। NIA ਕਹਿੰਦੇ ਆ ਜੀ ਅਸੀਂ ਬੜੀ ਖਤਰਨਾਕ ਬਣਾਈ ਆ ਜੀ, ਇਹ ਤਾਂ ਐਨ ਬਰੀਕੀ ਨਾਲ ਕੰਮ ਕਰਦੀ ਆ। ਤਾਂ ਇੱਥੇ ਇਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਮੋਗਾ ਇਲਾਕੇ ਦੇ ਵਿੱਚ ਕੱਲ ਵਾਹਵਾ ਛਾਪੇਮਾਰੀ ਕੀਤੀ ਆ। ਉਹਦੇ ਵਿੱਚ ਅਰਸ਼ਦੀਪ ਸਿੰਘ ਮੋਗਾ, ਚਰਨਜੀਤ ਸਿੰਘ ਬਰਨਾਲਾ, ਰਮਨਦੀਪ ਸਿੰਘ ਫਿਰੋਜ਼ਪੁਰ, ਇਹਨਾਂ ਦੇ ਇਸ ਇਲਾਕੇ 'ਚ ਜਿਹੜੇ ਘਰ ਨੇ, ਇਹ ਆਪ ਤਾਂ ਨੌਜਵਾਨ ਬਾਹਰਲੇ ਮੁਲਕਾਂ 'ਚ ਵਿਚਾਰੇ ਕਮਾਈਆਂ ਕਰਨ ਗਏ ਨੇ, ਰੋਟੀ ਕਮਾਉਣ। ਇਹਨਾਂ ਦੇ ਬਾਰੇ ਕਿਹਾ ਵੀ ਇਹ ਬੜੇ ਜ਼ਬਰਦਸਤ ਗੈਂਗਸਟਰ ਨੇ ਜੀ, ਇਹ ਜਬਰੀ ਵਸੂਲੀ ਕਰਦੇ ਆ, ਧਮਕੀਆਂ ਦਿੰਦੇ ਆ ਲੋਕਾਂ ਨੂੰ। तो इन्हां दी जांच जिहड़ी इन्हां दे घरां च भी ये जी 3 दोषी जिहड़े ने गिरफ्तार कीते आ, पहलां उन्हां दे कब्जे चों हथियार गोला बरूद भी बरामद कीता। ते ये जिहड़े अर्शदीप हुणी आ, हरदीप सिंह दा करीबी आ,
ਤੇ ਇਹ ਭਾਰਤ ਸਰਕਾਰ ਨੇ ਜੀ ਅੱਤਵਾਦੀ ਕਹਿੰਦੇ ਜੀ ਐਲਾਨੇ ਹੋਏ ਨੇ। ਕਾਫੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਿਣ ਤੋਂ ਭਾਵ ਇਹ ਕਿਸੇ ਵੀ ਸਿੱਖ ਬਾਰੇ ਸਾਰੇ ਸੰਸਾਰ ਵਿੱਚ ਜਿੱਥੇ ਕੋਈ ਮਰਜ਼ੀ ਹੋਵੇ, ਇਹ ਕੁਝ ਵੀ ਪੁਲਿਸ ਕਹਿ ਦਿੰਦੀ ਆ, NIA ਮਗਰ ਪੈ ਜਾਂਦੀ ਆ, UAPA ਲਾ ਦਿੰਦੇ ਆ। ਇਹ ਸਾਰੇ ਕਾਸੇ ਦਾ ਕੁੱਲ ਅਰਥ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਡਰਾਈ ਰੱਖਣਾ। ਪਿੱਛੇ ਜੇ ਜਦੋਂ ਕਿਸਾਨੀ ਸੰਘਰਸ਼ ਪੂਰਾ ਮਘਿਆ ਕਾਲੇ ਕਾਨੂੰਨਾਂ ਦੇ ਖਿਲਾਫ, ਉਦੋਂ ਜਿਨ੍ਹਾਂ ਨੂੰ ਬਾਹਰਲੇ ਮੁਲਕਾਂ ਤੋਂ ਭੈਣਾਂ ਭਰਾਵਾਂ ਨੇ ਮਾਇਆ ਭੇਜੀ ਥੋੜੀ ਬਹੁਤੀ ਕਿ ਗੁਰੂ ਘਰ ਲੰਗਰ ਜਿਹੜਾ ਹੈਗਾ ਉਹ 'ਚ ਹਿੱਸਾ ਪਾ ਦਿਓ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲਬਾਤ 'ਚ, ਉਹ ਸਾਰਿਆਂ ਨੂੰ ਸੰਮਣ ਭੇਜਤੇ ਤੇ ਉਹਨਾਂ ਨੂੰ NIA ਨੇ ਉੱਥੇ ਸੱਦ ਲਿਆ ਵੀ ਆਓ ਜੀ ਤੁਸੀਂ, ਤੁਹਾਨੂੰ ਮਾਇਆ ਆਈ ਹੈ, ਦੱਸੋ ਕਿੱਥੇ ਖਰਚੇ ਆ। ਹੁਣ ਦੱਸੋ, ਹੱਦ ਹੋ ਗਈ। ਇਹ ਤਾਂ ਸਾਡਾ ਆਮ ਭਾਈਚਾਰਕ ਤੌਰ ਦੇ ਉੱਤੇ ਹੁੰਦਾ। 20 ਸਾਲ ਪਹਿਲਾਂ ਇੰਡੀਆ ਟੂਡੇ ਨੇ ਇੱਕ ਸਰਵੇ ਕੀਤਾ ਸੀ ਪੰਜਾਬ ਦਾ ਕਿ ਪੰਜਾਬ ਦਾ ਆਰਥਿਕ ਪੱਖੋਂ ਇੰਨਾ ਕੁ ਲੱਕ ਟੁੱਟ ਚੁੱਕਿਆ ਕਿ ਇੱਥੋਂ ਪੰਜਾਬ ਦੇ ਅੰਦਰੋਂ ਕਮਾਈ ਕਰਕੇ ਕੋਈ ਰੋਟੀ ਨਹੀਂ ਖਾ ਸਕਦਾ। ਕਰਜ਼ਾ ਹੀ ਹੋਇਆ ਪਿਆ ਪੰਜਾਬ ਦਾ, ਬਾਲ ਬਿੰਨਿਆ ਪਿਆ। ਔਰ ਇਹ ਕਰਜ਼ਾ ਨਹੀਂ, ਅਸਲ ਵਿੱਚ ਲੋਕਾਂ ਨੂੰ ਜੁਰਮਾਨਾ ਲਾਇਆ ਗਿਆ ਪੰਜਾਬ ਦਿਆਂ ਨੂੰ ਕਿ ਤੁਸੀਂ ਇੱਥੇ ਖਾੜਕੂਬਾਦ ਦੌਰਾਨ ਖਾਲਿਸਤਾਨ ਮੰਗਿਆ, ਤੁਸੀਂ ਆਪਦੇ ਹੱਕ ਦੀ ਗੱਲ ਕੀਤੀ ਆ ਨਾ, ਸਾਡਾ ਤਾਂ ਖਰਚਾ ਹੀ ਬੜਾ ਆ ਗਿਆ, ਉਹ ਖਰਚਾ ਦਿਓ। ਇਹ ਜੁਰਮਾਨਾ ਲਾਇਆ ਪੰਜਾਬ ਨੂੰ। ਤਾਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਜੁਰਮਾਨਾ ਲਾਇਆ ਉਹਦੀ ਕਰਕੇ ਇੱਥੇ ਮਹਿੰਗਾਈ ਬਹੁਤ ਜ਼ਿਆਦਾ, ਤੋਂ ਇੱਥੋਂ ਸਰਵਾਈਵ ਕਰ ਪਾਉਣਾ, ਇੱਥੇ ਆਪਦੀ ਜ਼ਿੰਦਗੀ ਜਿਉਣਾ ਇੰਨੀ ਔਖ ਹੁੰਦੀ ਜਾ ਰਹੀ ਆ। ਇਹਦੇ ਬਾਰੇ ਤਾਂ 20 ਸਾਲ ਪਹਿਲਾਂ ਇੰਡੀਆ ਟੂਡੇ 'ਚੋਂ ਸਰਵੇ ਛਪਿਆ ਸੀਗਾ ਕਿ ਜਿਹੜਾ ਵਿਦੇਸ਼ਾਂ ਤੋਂ ਬਾਹਰਲੇ ਮੁਲਕਾਂ ਤੋਂ ਇਹਨਾਂ ਦੇ ਗਏ ਹੋਏ ਲੋਕ ਮਾਇਆ ਮਾੜੀ ਮੋਟੀ ਭੇਜਦੇ ਆ, ਹੜੀ ਸੋਣੀ, ਉਹਦੇ ਨਾਲ ਇਹਨਾਂ ਦੇ ਦਿਨ ਲੰਘਦੇ ਆ। ਊਂ ਤਾਂ ਪੰਜਾਬ ਦਾ ਬਹੁਤ ਔਖਾ ਵਾ। ਹੁਣ ਇਸ ਚੀਜ਼ ਦੇ ਆਧਾਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਮੈਂ ਇਹ ਚੰਗੀ ਤਰ੍ਹਾਂ ਜਾਣਦਾ ਕਿ ਸਾਡੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹੋ ਜਿਹੇ ਘਰ ਨੇ ਜਿਹੜੇ ਉਡੀਕ ਰਹੇ ਹੁੰਦੇ ਨੇ ਕਿ ਬਾਹਰੋਂ ਜਿਹੜਾ ਗਿਆ ਹੋਇਆ ਸਾਡੇ ਟੱਬਰ ਦਾ ਉਹ 4 ਪੈਸੇ ਭੇਜੇ ਤਾਂ ਇੱਥੇ ਕੰਮ ਚੱਲੂਗਾ ਤੇ ਨਹੀਂ ਤਾਂ ਕੰਮ ਖਤਮ ਹੈ। ਇਸੇ ਚੀਜ਼ ਦੇ ਤਹਿਤ ਜਦੋਂ ਕੋਈ ਧਰਮ ਕਰਮ ਦਾ ਕੰਮ ਆਉਂਦਾ, ਜਦੋਂ ਕੋਈ ਗੁਰਦੁਆਰਾ ਸਾਹਿਬ 'ਚ ਪਿੰਡ 'ਚ ਸਮਾਗਮ ਹੁੰਦਾ, ਕੋਈ ਟੂਰਨਾਮੈਂਟ ਕਰਾਉਂਦੇ ਆ, ਉਦੋਂ ਵੀ ਮਾਇਆ ਬਾਹਰਲੇ ਮੁਲਕਾਂ 'ਚੋਂ ਨੌਜਵਾਨ ਭੇਜਦੇ ਆ ਵੀ ਅਸੀਂ ਯਾਰ ਪਿੰਡੋਂ ਗਏ ਆ ਤੇ ਅਸੀਂ ਆਪਦੇ ਟੱਬਰ ਦਾ ਨਾਂ ਉੱਚਾ ਕਰਾਈਏ। ਕਈ ਕਹਿੰਦੇ ਆ ਵੀ ਚਲੋ ਗੇਟ ਬਣਾਵਾਂਗੇ ਬਜ਼ੁਰਗ ਦੇ ਨਾਂ ਤੇ, ਸ਼ੌਕ ਹੁੰਦੇ ਆ ਬੰਦਿਆਂ ਦੇ। ਪਰ ਹੁਣ ਕੀ ਹੋ ਰਿਹਾ ਕਿ NIA ਲਾਤੀ ਵੀ ਜਿਹੜੇ ਵੀ ਪੰਜਾਬੀ ਨੂੰ ਪੰਜਾਬ ਦੇ ਵਿੱਚ ਮਾਇਆ ਆਉਂਦੀ ਆ ਨਾ ਜੀ ਬਾਹਰੋਂ, ਉਹਦੇ ਦੁਆਲੇ ਹੋ ਜਾਓ। ਬੜਾ ਸ਼ਿਕੰਜਾ ਕੱਸਿਆ ਗਿਆ। ਸਾਡੀ ਤਾਂ ਚਲੋ ਅਕਸਰ ਹੀ ਪਹਿਲਾਂ ਹੀ NIA ਨੇ ਕਾਫੀ ਇਸ ਮਸਲੇ 'ਚ ਪੁੱਛ ਕੇ ਛਾਈਆਂ ਕਰਕੇ ਆਪਦਾ ਤਾਣਾ ਪੇਟਾ ਠੀਕ ਕੀਤਾ। ਪਰ ਮੈਂ ਇਹ ਗੱਲ ਤਾਂ ਦੱਸੀ ਆ ਕਿ ਜਿਹੜਾ ਸਾਡੇ ਭਾਈਚਾਰੇ ਦਾ ਕੋਈ ਵੀ ਇਹੋ ਜਿਹਾ ਕੰਮ ਹੋਵੇ ਜਿਹਦੇ ਨਾਲ ਸਾਡੇ 'ਚ ਸਾਹ ਪੈਂਦਾ ਹੋਵੇ, ਜਾਨ ਜਿਹੜੀ ਆ ਸਖਾਲੀ ਹੁੰਦੀ ਹੋਵੇ, ਜਿਹਦੇ ਨਾਲ ਸਾਡਾ ਜੀਵਨ ਜਿਹੜਾ ਥੋੜਾ ਜਿਹਾ ਖੂਬਸੂਰਤ ਹੋ ਸਕਦਾ ਹੋਵੇ, ਹਰ ਉਸ ਚੀਜ਼ ਦੇ ਰਾਹ ਦੇ ਉੱਤੇ ਸਟੇਟ ਸਿਸਟਮ ਦਾ ਕੋਈ ਨਾ ਕੋਈ ਪੁਰਜਾ ਬੈਠਾ। ਜੇ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਦਾ ਮਾਮਲਾ, ਤਾਂ ਗਰੰਟੀ ਕੀਤੀ ਪਈ ਆ ਵੀ ਅਸੀਂ ਨਹੀਂ ਕਿਸੇ ਨੂੰ ਸਜ਼ਾ ਦੇਣੀ ਉਹਨਾਂ ਪਾਪੀਆਂ ਨੂੰ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ। ਜੇ ਸਾਡੇ ਇਸ਼ਟ ਦੇ ਮਾਮਲੇ 'ਚ ਇੰਨਾ ਮਾੜਾ ਹਾਲ ਆ, ਬਾਕੀ ਤਾਂ ਫਿਰ ਗੱਲਾਂ ਦੀ ਖਾਧੀ ਕੜੀ। ਇਵੇਂ ਹੀ ਦੂਜੇ ਪਾਸੇ ਆ ਜਾਓ, ਆ ਜਿਹੜੇ ਸਾਡੇ ਪੰਜਾਬ ਦੀ ਧਰਤੀ ਉੱਤੇ ਇੰਨੇ ਜ਼ਿਆਦਾ ਨਸ਼ਿਆਂ ਦਾ ਪ੍ਰਵਾਹ ਆ, ਇੰਨਾ ਜ਼ਿਆਦਾ ਇੱਥੇ ਅਯਾਸ਼ੀਆਂ ਬਦਮਾਸ਼ੀਆਂ ਵਾਲਾ ਮਾਹੌਲ ਤਿਆਰ ਕਰਨ ਦੀ ਗੱਲ ਆ। KPS ਗਿੱਲ ਦੇ ਮੌਕੇ ਇੱਕ ਪਾਲਿਸੀ ਲਿਆਂਦੀ ਗਈ ਸੀ ਪੰਜਾਬ ਨੂੰ ਸੱਭਿਆਚਾਰਕ ਮੇਲਿਆਂ ਦੇ ਨਾਂ ਤੇ ਇਹੋ ਜਿਹਾ ਗੰਦਾ ਬਣਾਉਣਾ ਕਿ ਲੋਕ ਜਿਹੜੇ ਆ ਉਹ ਉਹਨਾਂ ਸੂਰਬੀਰ ਯੋਧਿਆਂ ਨੂੰ ਭੁੱਲ ਜਾਣ ਜਿਹੜੇ ਧਰਮ ਹੇਤ ਸੀਸ ਵਾਰਦੇ ਫਿਰਦੇ। ਪੰਜਾਬ ਦੀ ਜਵਾਨੀ ਜਿਹੜੀ ਆ ਉਹ ਕਰਾਹੇ ਪਾਉਣੀ ਆ, ਇਹ ਏਜੰਡਾ ਆਇਆ ਸੀ। ਤੇ ਉਦੋਂ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਜਦੋਂ ਸੱਭਿਆਚਾਰਕ ਮੇਲੇ ਸ਼ੁਰੂ ਹੋਏ ਤਾਂ ਉਹਨਾਂ ਮੇਲਿਆਂ ਦੇ ਵਿੱਚ ਲੋਕਾਂ ਨੂੰ ਸ਼ਰਾਬ ਤੇ ਹੋਰ ਚੀਜ਼ਾਂ, ਨਸ਼ੇ, ਹੌਲੀ ਹੌਲੀ ਉਹ ਮਾਹੌਲ ਜਿਹੜਾ ਸੀ ਅਸਰ ਕਰਦਾ। ਅੱਜ ਹਾਲਾਤ ਇਹ ਨੇ ਕਿ ਕਿਸੇ ਵੇਲੇ ਪੰਜਾਬ ਦੇ ਵਿੱਚ ਇਹਨੂੰ ਕੰਜਰਖਾਨਾ ਕਿਹਾ ਜਾਂਦਾ ਸੀ, ਪਰ ਅੱਜ ਜਿਹੜਾ ਹੈ, ਅੱਜ ਦੀ ਜਵਾਨੀ ਨੂੰ ਇਉਂ ਲੱਗਦਾ ਵੀ ਜਿਹੜੇ ਗਾਇਕ ਕਲਾਕਾਰ ਨੇ ਨਾ, ਇਹ ਧਰਤੀ ਦੇ ਪੰਜਾਬ ਦੇ ਅਸਲ ਸੂਰਮੇ ਨੇ। ਸਾਡੇ ਧਰਤੀ ਦੇ ਹੀਰੋ ਜਿਹੜੇ ਉਹ ਤਾਂ ਹੈਗੇ ਆ, ਉਹ ਗੁਰੂ ਸਾਹਿਬਾਨ ਤੇ ਉਹ ਭਗਤ, ਉਹ ਦਾਤੇ, ਉਹ ਸੂਰਬੀਰ ਯੋਧੇ, ਉਹ ਲੋਕ ਜਿਹੜੇ ਪੰਜਾਬ ਦੀ ਅਣਖ ਦੇ, ਪੰਜਾਬ ਦੇ ਸੂਰਮਗਤੀ ਦੇ ਜਿਨ੍ਹਾਂ ਨੇ ਪ੍ਰਗਟਾਵੇ ਕੀਤੇ, ਉਹ ਯੋਧੇ ਜਿਨ੍ਹਾਂ ਦੇ ਪੈਰ ਚਿੰਨ੍ਹਾਂ ਤੇ ਚੱਲਦਿਆਂ ਹੋਇਆਂ ਅਸੀਂ ਵੀ ਹੱਕ ਸੱਚ ਲਈ ਲੜਨਾ ਸੀ।
ਜਾਂ ਉਹ ਧਰਮੀ ਗੁਰਸਿੱਖ ਪਿਆਰੇ ਜਿਹੜੇ ਆਪੋ ਆਪਦੇ ਮਜ਼ਹਬ 'ਚ ਆਪੋ ਆਪਦੇ ਧਰਮ 'ਚ ਪ੍ਰਤੱਖ ਰਹਿੰਦਿਆਂ ਹੋਇਆਂ ਮਨੁੱਖਤਾ ਦੇ ਭਲੇ ਲਈ ਕੁਝ ਕਰਦੇ ਆ। ਕੋਈ ਹਿੰਦੂ ਹੋਵੇ ਆਪਦੇ ਧਰਮ ਵਿੱਚ ਪ੍ਰਪੱਕ ਹੋਵੇ ਤੇ ਪੰਜਾਬ ਦੇ ਲੋਕ ਉਹਦਾ ਇੱਜ਼ਤ ਕਰਨਗੇ, ਸਤਿਕਾਰ ਕਰਨਗੇ। ਕੋਈ ਮੁਸਲਮਾਨ ਹੋਵੇ, ਕੋਈ ਈਸਾਈ ਹੋਵੇ, ਕੋਈ ਵੀ ਸਿੱਖ ਹੋਵੇ, ਜਿਹੜਾ ਵੀ ਆਪਦੇ ਧਰਮ 'ਚ ਆ ਉਹਦਾ ਸਤਿਕਾਰ ਕਰਨਾ, ਉਹਨੂੰ ਅਦਬ ਦੇਣਾ ਸਾਡੀ ਰਵਾਇਤ ਆ। ਤੇ ਇਵੇਂ ਹੀ ਉਹਨਾਂ ਨੂੰ ਦੇਖ ਕੇ, ਕਿਸੇ ਹਿੰਦੂ ਨੂੰ ਚੰਗਾ ਦੇਖ ਕੇ, ਉਹਦੇ ਧਰਮ 'ਚ ਪ੍ਰਪੱਕ ਦੇਖ ਕੇ ਹੋਰ ਹਿੰਦੂਆਂ ਨੂੰ ਜੇਕਰ ਲੱਗਦਾ ਕਿ ਅਸੀਂ ਵੀ ਇਹਦੇ ਵਰਗੇ ਬਣੀਏ ਤਾਂ ਚੰਗੀ ਗੱਲ ਆ। ਕਿਸੇ ਮੁਸਲਮਾਨ ਨੂੰ ਦੇਖ ਕੇ ਬਾਕੀਆਂ ਨੂੰ ਲੱਗਦਾ ਕਿ ਆਪਾਂ ਵੀ 5 ਟਾਈਮ ਦੇ ਨਮਾਜ਼ੀ ਹੋਈਏ। ਹੁਣ ਇਹ ਜਿਹੜੀਆਂ ਚੰਗਿਆਈਆਂ ਸੀ, ਜਿਹੜੀਆਂ ਯੂਥ ਨੂੰ ਪਾਉਣੀਆਂ ਸੀ, ਜਿਹੜੇ ਚੰਗੇ ਗੁਣ ਦੇਣੇ ਸੀ, ਉਹ ਨਾਇਕ ਜਿਹੜੇ ਸੀ ਉਹਨਾਂ ਦੀ ਥਾਂ ਦੇ ਉੱਤੇ ਇੱਕ ਖਲਨਾਇਕ ਨੂੰ ਨਾਇਕ ਬਣਾ ਕੇ ਪੇਸ਼ ਕਰ ਦਿੱਤਾ। ਹੁਣ ਅੱਜ ਦਾ ਜਿਹੜਾ ਗਾਇਕ ਆ ਉਹ ਕਰ ਕੀ ਰਿਹਾ ਕਿ ਸਿੱਖ ਜਵਾਨੀ ਨੂੰ ਸਿੱਖੀ ਨਾਲੋਂ ਤੋੜਨ ਦਾ ਪਾਪ ਕਮਾ ਰਿਹਾ। ਕਿਸੇ ਵੇਲੇ ਪੰਜਾਬ ਦੇ ਜਿਹੜੇ ਸਾਰੇ ਗਾਇਕ ਹੁੰਦੇ ਸੀ ਨਾ, ਤੁਸੀਂ ਦੇਖੋ ਪੁਰਾਣੇ, ਚਾਹੇ ਉਹ ਹਿੰਦੂ ਪਰਿਵਾਰ 'ਚ ਪੈਦਾ ਹੋਇਆ ਲਾਲ ਚੰਦ ਯਮਲਾ ਜੱਟ ਸੀ, ਚਾਹੇ ਮੁਸਲਮਾਨ ਮਰਾਸੀਆਂ ਦੇ ਘਰੇ ਪੈਦਾ ਹੋਇਆ ਕੋਈ ਹੋਰ ਹੋਵੇ, ਜਾਂ ਜਿਵੇਂ ਆਪਾਂ ਮੁਹੰਮਦ ਸਦੀਕ, ਉਹਦੇ ਨਾਂ ਤੋਂ ਹੀ ਪਤਾ ਲੱਗਦਾ ਕਿ ਉਹ ਸਿੱਖ ਨਹੀਂ ਹੈ। ਮੁਹੰਮਦ ਸਦੀਕ ਉਹ ਪੱਗ ਬੰਨ੍ਹਦਾ ਸੀ। ਇਵੇਂ ਹੀ ਜਿਹੜੇ ਹੋਰ ਹੁੰਦੇ ਸੀ ਸਾਰੇ ਗਾਇਕ, ਉਹ ਦਸਤਾਰ ਸਜਾਉਂਦੇ ਸੀ, ਪੱਗ ਸਜਾਉਂਦੇ ਸੀ। ਤੇ ਦਸਤਾਰ ਜਦੋਂ ਕਿਸੇ ਨੂੰ ਉਸਤਾਦ ਧਾਰਨਾ ਤਾਂ ਵੀ ਉਹਨਾਂ ਨੇ ਦੇਣੀ, ਉਸਤਾਦ ਨੇ ਵੀ ਕਹਿਣਾ ਵੀ ਕੋਈ ਇਹੋ ਜਿਹਾ ਮਾੜਾ ਚੰਗਾ ਗੀਤ ਨਾ ਗਾਈ ਜਿਹਦੇ ਨਾਲ ਸਾਡੀ ਪੱਗ ਨੂੰ ਦਾਗ ਲੱਗ ਜੇ। ਇੰਨਾ ਕੁਝ ਹੋਣ ਦੇ ਬਾਵਜੂਦ ਲੋਕ ਇਸ ਧੰਦੇ ਨੂੰ ਕੰਜਰਖਾਨਾ ਹੀ ਕਹਿੰਦੇ ਸੀਗੇ ਵੀ ਭਾਈ ਕੀ ਆ। ਪਰ ਫਿਰ ਵੀ ਉਸ ਵੇਲੇ ਦੇ ਵਿੱਚ ਗਾਇਕੀ ਜਿਹੜੀ ਸੀ ਜਾਂ ਗਾਇਕ ਜਿਹੜੇ ਸੀ ਉਹ ਏਡਾ ਇਹੋ ਜਿਹਾ ਹਿਸਾਬ ਕਿਤਾਬ ਅੱਜ ਦਾ, ਜਿਵੇਂ ਅੱਜ ਉਹਨਾਂ ਨੂੰ ਨਾਇਕ ਮੰਨਿਆ ਜਾ ਰਿਹਾ ਵੀ ਅਸੀਂ ਤਾਂ ਜੀ ਉਹਦੇ ਫੈਨ। ਜਿਹੜੇ ਬੰਦੇ 1978 ਤੋਂ ਚੱਲੇ ਸੰਘਰਸ਼ ਦੇ ਵਿੱਚ ਕੌਮ ਲਈ ਜਾਨਾਂ ਵਾਰ ਗਏ, ਉਹਨਾਂ ਦੇ ਫੈਨ ਬਣਨ ਵਾਲਿਆਂ ਨੇ ਅੱਜ ਗਾਇਕਾਂ ਦੇ ਮਗਰ ਟਾਈਮ ਬੰਨਣੇ ਸ਼ੁਰੂ ਕੀਤੇ ਹੋਏ ਨੇ ਕਿ ਤੂੰ ਆ ਜੀ, ਮੈਂ ਤੈਨੂੰ ਫਲਾਣੇ ਮੋੜ ਤੇ ਦੇਖ ਲੂੰਗਾ। ਅੱਜ ਸਾਡੇ ਘਰਾਂ 'ਚ, ਸਾਡੇ ਪਰਿਵਾਰਾਂ ਦੇ ਵਿੱਚ ਇਸ ਗਾਇਕੀ ਕਰਕੇ ਜੋ ਕੁਝ ਭਾਣੇ ਵਾਪਰਨ ਲੱਗੇ ਹੋਏ ਨੇ, ਅੱਜ ਦੀਆਂ ਕੁੜੀਆਂ, ਅੱਜ ਦੇ ਸਾਡੇ ਮੁੰਡਿਆਂ ਤੇ ਇਸ ਗਾਇਕੀ ਦੇ ਨਾਬਾਚਕ ਜਿਹੜੇ ਅਸਰ ਪੈਣ ਲੱਗੇ ਹੋਏ, ਇਸ ਸਾਰੇ ਕਾਸੇ ਤੋਂ ਸਾਡੇ ਦੁਸ਼ਮਣ ਬੜੇ ਖੁਸ਼ ਨੇ। ਪੰਥ ਅਤੇ ਪੰਜਾਬ ਨੂੰ ਜਿਹੜੇ ਲੋਕ ਰੋੜ ਦੇਣਾ ਚਾਹੁੰਦੇ ਆ, ਉਹਨਾਂ ਨੂੰ ਆਪਦਾ ਏਜੰਡਾ ਪੂਰਾ ਹੁੰਦਾ ਦਿਖ ਰਿਹਾ। ਉਹਨਾਂ ਨੂੰ ਇਹ ਲੱਗ ਰਿਹਾ ਕਿ ਹੁਣ ਪੰਜਾਬ ਦਾ ਜਿਹੜਾ ਯੂਥ ਆ, ਪੰਜਾਬ ਦੀ ਜਵਾਨੀ ਆ ਜਿਹੜੀ, ਹੁਣ ਉਹ ਉਸ ਰਾਹ ਪੈ ਗਈ ਆ ਜਿਹੜੇ ਰਾਹ ਤੇ ਬਰਬਾਦੀਆਂ ਨੇ। ਤੇ ਪੰਜਾਬ ਦੇ ਆਰਥਿਕ ਪੱਖ ਨੂੰ, ਪੰਜਾਬ ਦੇ ਸੱਭਿਆਚਾਰਕ ਪੱਖ ਨੂੰ, ਪੰਜਾਬ ਦੇ ਸਮਾਜਿਕ ਸਟਰਕਚਰ ਨੂੰ, ਹਰ ਪੱਖ ਨੂੰ ਪੰਜਾਬ ਜਿਹੜਾ ਹੈਗਾ ਉਹਦੀ ਘੇਰਾਬੰਦੀ ਕਰਕੇ ਸਿੱਖਾਂ ਦੇ ਕੋਲੋਂ ਉਹ ਸਾਰਾ ਕੁਝ, ਪੰਜਾਬ ਦੇ ਕੋਲੋਂ ਉਹ ਸਾਰਾ ਕੁਝ ਖੋਹ ਕੇ ਇੱਥੇ ਜਿਹੜਾ ਕੁਝ ਬਣਾਇਆ ਜਾ ਰਿਹਾ, ਇਹ ਕੀ ਆ? ਜਿਹੜਾ ਮਲਾਨ ਕੁੰਦਰਾ ਦੀਆਂ ਆਪਾਂ ਗੱਲਾਂ ਪੜ੍ਹਦੇ ਆ ਸਾਰੇ ਬਈ ਜੀ, ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ ਉਹਦੇ ਕੋਲੋਂ ਉਹਦਾ ਪੁਰਾਣਾ ਸਾਰਾ ਕੁਝ ਖੋਲੋ ਤੇ ਉਹਦੀਆਂ ਕਿਤਾਬਾਂ ਸਾੜ ਦਿਓ, ਫਿਰ ਉਹ ਨਵਾਂ ਇਤਿਹਾਸ ਦੇ ਦਿਓ, ਨਵੇਂ ਹੀਰੋ ਦੇ ਦਿਓ, ਨਵਾਂ ਸਾਰਾ ਕੁਝ ਦੇ ਦਿਓ। ਹੌਲੀ ਹੌਲੀ ਉਹ ਕੌਮ ਭੁੱਲ ਜੂਗੀ, ਪਹਿਲਾਂ ਉਹਦੀ ਬੋਲੀ ਮਾਰ। ਅੱਜ ਇਹ ਸਾਰਾ ਕੁਝ ਸਾਡੇ ਨਾਲ ਵਾਪਰ ਰਿਹਾ। ਸਾਡੀ ਬੋਲੀ ਜਿਹੜੀ ਆ ਉਹਨੂੰ, ਸਾਡੇ ਸੱਭਿਆਚਾਰ ਨੂੰ, ਸਾਡੇ ਧਰਮ ਨੂੰ, ਸਾਡੀ ਸਭ ਕੁਝ ਨੂੰ, ਅੱਜ ਦੇ ਯੂਥ ਦੇ ਉੱਤੇ, ਅੱਜ ਦੇ ਨੌਜਵਾਨਾਂ ਦੇ ਉੱਤੇ ਜੇ ਕੋਈ ਸਰਵੇ ਕਰੇ ਤਾਂ ਹੈਰਾਨ ਹੋ ਜਾਊਗਾ ਕਿ ਇਹਨਾਂ ਨੌਜਵਾਨਾਂ ਨੂੰ ਉਹ ਕੁਝ ਨਹੀਂ ਪਤਾ ਜਿਹੜਾ ਪਿਛਲੀ ਪੀੜ੍ਹੀ ਦੇ ਨੌਜਵਾਨਾਂ ਨੂੰ ਉਹੀ ਸਹਿਜ ਸੁਭਾਈ ਪਤਾ ਹੁੰਦਾ ਸੀ। ਮੈਂ ਗੱਲ ਕਰਦਾ ਦਸਤਾਰ ਦੀ। ਅੱਜ ਜਦੋਂ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਫਲਾਣੇ ਥਾਂ ਤੇ ਦਸਤਾਰ ਸਿਖਾਉਣ ਲਈ ਸਕੂਲ ਖੋਲਿਆ ਜਾਂ ਕੋਈ ਇੰਸਟੀਚਿਊਟ ਜੀ, ਕੋਈ ਅਦਾਰਾ ਖੋਲਿਆ, ਉੱਥੇ ਦਸਤਾਰ ਬੰਨਣੀ ਸਿਖਾਈ ਜਾਂਦੀ, ਹੱਦ ਹੋ ਗਈ। ਅੱਜ ਤੋਂ 20 ਜਾਂ 40 ਸਾਲ ਪਹਿਲਾਂ ਉਸ ਵੇਲੇ ਦੇ ਬਜ਼ੁਰਗ ਜੇ ਹੋਣ, ਜਿਹੜੇ ਉਸ ਟਾਈਮ ਚੜ੍ਹਾਈ ਕਰ ਗਏ, ਅੱਜ ਤਾਂ ਬਹੁਤ ਜਿਹੜੇ ਪੁਰਾਣੇ ਬਜ਼ੁਰਗ ਨੇ, ਉਹ ਹੈਰਾਨ ਹੋ ਜਾਣਗੇ ਕਿ ਪੰਜਾਬ ਦੀ ਧਰਤੀ ਉੱਤੇ ਦਸਤਾਰ ਸਜਾਉਣ ਲਈ ਵੀ ਹੁਣ ਕੋਈ ਟ੍ਰੇਨਿੰਗ ਸੈਂਟਰ ਖੋਲਣਗੇ। ਉਹ ਪੱਗ ਤਾਂ ਆਪਾਂ ਵੈਸੇ ਹੀ ਬੰਨ੍ਹਦੇ ਆ, ਪੱਗ ਤਾਂ ਵੈਸੇ ਚਲੋ ਦੁਨੀਆ ਦੇ ਬਹੁਤ ਸਾਰੇ ਕੋਨਿਆਂ 'ਚ ਵੈਸੇ ਬੱਝੀ ਜਾਂਦੀ, ਪਰ ਇੱਥੇ ਭਾਣੇ ਕੀ ਵਾਪਰ ਗਏ ਨੇ ਕਿ ਅੱਜ ਦਸਤਾਰ ਪੰਜਾਬ ਦੇ ਨੌਜਵਾਨਾਂ ਨੂੰ ਸਿਖਾਉਣੀ ਪੈ ਰਹੀ ਆ ਕਿ ਦਸਤਾਰ ਏਦਾਂ ਬੰਨੀ ਦੀ ਹੈ। ਕਮਾਲ ਹੋ ਗਈ। ਪੰਜਾਬ ਦੀ ਧਰਤੀ ਉੱਤੇ ਦਸਤਾਰ ਸਿਖਾਉਣ ਲਈ ਇੰਸਟੀਚਿਊਟ ਖੁੱਲ ਗਏ
ਤੇ ਪੰਜਾਬ ਦੀ ਧਰਤੀ ਦੇ ਹਰ ਸ਼ਹਿਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਖੁੱਲ ਗਏ ਨੇ। ਇਹ ਨਸ਼ਾ ਛਡਾਊ ਕੇਂਦਰ ਖੋਲਣ ਦੇ ਅਰਥ ਕੀ ਨੇ? ਇਹਦਾ ਮਤਲਬ ਨਸ਼ੇ ਦੀ ਭਰਮਾਰ ਹੋ ਗਈ। ਤੇ ਜਿਹੜਾ ਕਹਿੰਦੇ ਅਸੀਂ ਖਾੜਕੂਬਾਦ ਕਾਬੂ ਕਰ ਲਿਆ, ਅਸੀਂ ਜੀ ਬਾਰਡਰ ਤੇ ਤਾਰ ਲਾਤੀ ਪਾਕਿਸਤਾਨ ਤੋਂ, ਤਾਂ ਫਿਰ ਆਉਂਦਾ ਨਹੀਂ ਤੇ ਨਸ਼ਾ ਕਿੱਥੋਂ ਆ ਰਿਹਾ? ਤਾਂ ਜਦੋਂ ਪਿੱਛੇ ਜੇ ਇਹ ਚਰਚਾ 'ਚ ਗੱਲ ਆਈ ਕਿ ਹਿਮਾਚਲ 'ਚ ਤੇ ਹੋਰਨਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਇਹੋ ਜਿਹੀਆਂ ਫੈਕਟਰੀਆਂ ਲਾਈਆਂ ਗਈਆਂ ਨੇ ਜਿਨ੍ਹਾਂ ਦਾ ਮੁੱਖ ਮਕਸਦ ਹੀ ਪੰਜਾਬ ਨੂੰ ਇਹੋ ਜਿਹੀਆਂ ਚਿੱਟੇ ਵਰਗੀਆਂ ਤੇ ਹੋਰ ਜਿਹੜੇ ਨਸ਼ੇ ਨੇ ਉਹ ਪ੍ਰੋਵਾਈਡ ਕਰਨਾ, ਤਾਂ ਇਹਨੂੰ ਆਪਾਂ ਅੰਦਾਜ਼ਾ ਲਾ ਲਓ ਕਿ ਭਾਈ ਜਿਹੜੇ ਮੁਲਕ ਤੋਂ, ਜਿਹੜੇ ਲੋਕਾਂ ਤੋਂ ਆਪਾਂ ਆਸ ਲਾ ਲਈ, ਵੈਸੇ ਆਸ ਉਹ ਬਹੁਤਿਆਂ ਦੀ ਤਾਂ ਟੁੱਟ ਗਈ ਸੀ 1947 ਤੋਂ 1984 ਤੱਕ ਜੋ ਵਾਪਰਿਆ, ਪਰ ਸਾਡੇ ਬਹੁਤਿਆਂ ਨੂੰ ਅਜੇ ਵੀ ਭਾਰਤ ਮਾਤਾ ਕੀ ਜੈ ਚਿੰਬੜੀ ਹੋਈ ਆ। ਉਹ ਜਿਨ੍ਹਾਂ ਦੇ ਅੰਦਰ ਇਹ ਬਿਮਾਰੀ ਜਿਹੜਾ ਇਹ ਵਾਇਰਸ ਹੀ ਆ, ਮੈਂ ਹੈਰਾਨ ਹੋ ਜਾਂਦਾ ਜਦੋਂ ਬੰਦੇ ਕਈ ਗੁਲਾਮ ਰਹਿਣ ਦੇ ਫਾਇਦੇ ਗਿਣਾਉਣ ਲੱਗ ਜਾਣਗੇ। ਜਿਵੇਂ ਅੰਗਰੇਜ਼ਾਂ ਵੇਲੇ ਅੰਗਰੇਜ਼ੀ ਰਾਜ ਕੀ ਨਿਆਮਤੇ, ਵੀ ਅੰਗਰੇਜ਼ਾਂ ਦੇ ਰਾਜ ਤਾਂ ਮੌਜਾਂ ਬੜੀਆਂ ਨੇ, ਉਵੇਂ ਹੁਣ ਕਈ ਲੋਕ ਨੇ ਜਿਹੜੇ ਕਹਿੰਦੇ ਆ ਜੀ ਹੋਰ ਕੀ ਚਾਹੀਦਾ ਭਾਈ, ਸਾਡਾ ਧਰਮ ਸੁਰੱਖਿਅਤ ਨਹੀਂ, ਧਰਮ ਅਸਥਾਨ ਸੁਰੱਖਿਅਤ ਨਹੀਂ, ਸਾਡੀ ਸਿੱਖ ਜਵਾਨੀ ਜਿਹੜੀ ਆ ਉਹਦੇ ਕੋਲੋਂ ਉਹਦਾ ਧਰਮ, ਉਹਦਾ ਸੱਭਿਆਚਾਰ, ਉਹਦੀ ਬੋਲੀ। ਸੋਚੋ ਤਾਂ ਸਹੀ ਕਿ ਆਉਣ ਵਾਲੇ ਸਮੇਂ ਦਾ ਪੰਜਾਬ ਦਾ ਯੂਥ ਆ ਜਿਹੜਾ, ਉਹ ਜਦੋਂ ਬਜ਼ੁਰਗ ਹੋ ਜਾਏਗਾ, ਵੱਡਾ ਹੋ ਜਾਏਗਾ, ਪੰਜਾਬ ਦੀ ਤਸਵੀਰ ਕਿਹੋ ਜਿਹੀ ਹੋਊਗੀ? ਦਸਤਾਰ ਲੈ ਰਹੀ ਆ, ਨਸ਼ਿਆਂ ਦੀ ਭਰਮਾਰ ਵੱਧ ਰਹੀ ਆ, ਹਰ ਜਿਹੜਾ ਪੁੱਠੀ ਚੀਜ਼ ਆ ਉਹ ਇਸ ਵੇਲੇ ਯੂਥ ਨੂੰ ਦਿੱਤੀ ਜਾ ਰਹੀ ਆ। ਅੱਜ ਜਦੋਂ ਕਿਸਾਨ ਸੰਘਰਸ਼ ਚੱਲਿਆ ਉਸ ਮੌਕੇ ਇੱਕ ਹੁਲਾਰਾ ਜਿਹਾ, ਇੱਕ ਉਭਾਰ ਜਿਹਾ ਸਾਡੇ ਮਨਾਂ ਨੂੰ ਬੜਾ ਟੁੰਬਿਆ ਉਸ ਗੱਲ ਨੇ ਕਿ ਪੰਜਾਬ ਨੂੰ ਕਹਿੰਦੇ ਸੀ ਇਹ ਤਾਂ ਗਏ ਗੁਜ਼ਰਿਆਂ ਦਾ ਪੰਜਾਬ ਆ, ਇਹ ਤਾਂ ਮਰ ਮੁੱਕ ਚੁੱਕਿਆਂ ਦਾ ਪੰਜਾਬ ਆ। ਦੇਖੋ ਤਾਂ ਸਹੀ ਪੰਜਾਬ ਦੀ ਜਵਾਨੀ ਕਿਵੇਂ ਆਪਦੇ ਹੱਕਾਂ ਲਈ ਲੜਨ ਮਰਨ ਆ ਗਈ। ਮੈਂ ਵੀ ਇਹ ਗੱਲ ਉਦੋਂ ਆਖੀ, ਅੱਜ ਵੀ ਕਹਿਣਾ, ਪਰ ਇਹ ਗੱਲ ਵੀ ਆਪਾਂ ਮੰਨ ਲਈਏ ਕਿ ਜਿਵੇਂ ਇੱਕ ਸਮਾਜ ਦੇ ਹਿੱਸੇ ਨੇ ਉਸ ਮੌਕੇ ਸਾਨੂੰ ਖੁਸ਼ ਕੀਤਾ ਇਹ ਗੱਲਾਂ ਦੇ ਨਾਲ ਕਿ ਦੇਖੋ ਜੀ ਪੰਜਾਬ ਦੀ ਜਵਾਨੀ ਇੱਥੇ ਖੜੀ ਆ, ਕੋਈ ਇਹੋ ਜਿਹੀ ਗੱਲ ਨਹੀਂ, ਇੰਨਾ ਕੰਮ ਨਹੀਂ ਖਰਾਬ। ਉੱਥੇ ਇਹ ਵੀ ਸੱਚ ਆ ਕਿ ਵਾਕਿਆ ਹੀ ਪੰਜਾਬ ਦੀ ਸਿੱਖ ਜਵਾਨੀ ਦਾ ਚਾਹੇ ਬਹੁਤ ਛੋਟਾ ਹਿੱਸਾ ਉਹ ਆਪਦੇ ਵਿਰਸੇ ਨਾਲੋਂ ਟੁੱਟ ਰਿਹਾ, ਉਹ ਆਪਦੇ ਇਤਿਹਾਸ ਨਾਲੋਂ ਟੁੱਟ ਰਿਹਾ, ਉਹ ਪੰਜਾਬ ਨਾਲੋਂ ਟੁੱਟ ਰਿਹਾ। ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਦੇ ਅੰਦਰੋਂ ਸਿੱਖੀ ਦਾ, ਧਰਮ ਦਾ ਤੇ ਕੌਮ ਦੇ ਮਸਲਿਆਂ ਦਾ ਉਹ ਸਾਰਾ ਕੁਝ ਖਤਮ ਹੁੰਦਾ ਜਾ ਰਿਹਾ। ਕਿਸਾਨ ਸੰਘਰਸ਼ ਦੌਰਾਨ ਇਹੋ ਜਿਹੇ ਕੁਝ ਜਿਹੜੇ ਉਭਾਰ, ਕੁਝ ਇਹੋ ਜਿਹੇ ਪ੍ਰਗਟਾਵੇ ਹੋਏ ਨੇ ਕਿ ਅੱਜ ਉਹ ਕਹਿੰਦੇ ਆ ਨੌਜਵਾਨ ਕਿ ਅਸੀਂ ਕੀ ਲੈਣਾ ਜੀ ਖਾਲਿਸਤਾਨ ਤੋਂ, ਅਸੀਂ ਕੀ ਲੈਣਾ ਜੀ ਉਹਨਾਂ ਖਾਲਿਸਤਾਨੀਆਂ ਤੋਂ, ਉਹਨਾਂ ਕਰਕੇ ਤਾਂ ਜੀ ਨੁਕਸਾਨ ਬੜਾ ਹੋ ਗਿਆ, ਬੜਾ ਮਾੜਾ ਵਾਪਰ ਗਿਆ ਜੀ ਪਿਛਲੇ 30-35 ਸਾਲ ਜੋ ਕੁਝ ਤੁਸੀਂ ਕੀਤਾ ਉਹਦੇ ਨਾਲ ਪੰਜਾਬ ਬੜਾ ਪਿੱਛੇ ਚਲੇ ਗਿਆ, ਬੜੀ ਔਖੀ ਗੱਲ ਹੋ ਗਈ ਜੀ। ਹੁਣ ਇਹ ਜਿਹੜੀਆਂ ਗੱਲਾਂ ਨੇ ਪੰਜਾਬ ਦੀ ਉਹ ਜਵਾਨੀ ਕਰਦੀ ਆ ਜਿਹਨੂੰ ਤੋਤਾ ਪੜ੍ਹਾ ਦਿੱਤਾ ਗਿਆ ਪੰਜਾਬ ਅਤੇ ਪੰਥ ਦੇ ਦੁਸ਼ਮਣਾਂ ਵੱਲੋਂ ਕਿ ਤੁਸੀਂ ਭਾਰਤ ਮਾਤਾ ਕੀ ਜੈ ਕਹਿਣੀ। ਮੈਂ ਜਿੱਥੇ ਇਹ ਗੱਲ ਮਹਿਸੂਸ ਕਰਦਾ ਹੈ ਕਿ ਭਾਈ ਭਾਰਤ ਮਾਤਾ ਕੀ ਜੈ ਆਖੀ ਚੱਲੋ, ਤੇ ਬੇਸ਼ੱਕ ਅਜੇ ਤੁਹਾਡੇ ਅੰਦਰ ਉਹ ਗੱਲ ਨਹੀਂ ਆਈ, ਪਰ ਸਮਾਂ ਆਊਗਾ ਜ਼ਰੂਰ ਜਦੋਂ ਤੁਸੀਂ ਆਪ ਕਹਿੰਦੇ ਫਿਰੋਗੇ। 1984 ਤੋਂ ਪਹਿਲਾਂ ਪੰਜਾਬ ਦੇ ਵਿੱਚ ਬੜੇ ਲੋਕ ਸੀ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਾਂ ਸਿੱਖ ਜੁਝਾਰੂਆਂ ਨੂੰ ਸਹੀ ਨਹੀਂ ਸੀ ਮੰਨਦੇ। ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਨੇ ਭਰਪੂਰ ਸਿੰਘ ਬਲਵੀਰ ਦੀ ਜਿਹੜੀ ਤਕਰੀਰ ਧਰਮ ਯੁੱਧ ਮੋਰਚੇ ਦੌਰਾਨ ਹੋਈ ਉਹਨੂੰ ਪਸੰਦ ਕੀਤਾ ਹੋਣਾ। ਉਦੋਂ ਤਾਂ ਕਹਿੰਦੇ ਹੋਣਗੇ ਇਹ ਤਾਂ ਲਾਬੂ ਲਾਉਂਦੇ ਆ, ਇਹ ਤਾਂ ਬੜੇ ਅੱਗ ਲਾਉਂਦੇ। ਪਰ 1984 ਦੇ ਜੂਨ ਮਹੀਨੇ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਵਿੱਚ ਸਾਰਿਆਂ ਨੂੰ ਹੀ ਲੱਗਿਆ ਕਿ ਅਸਲੀ ਗੱਲ ਤਾਂ ਭਰਪੂਰ ਸਿੰਘ ਬਲਵੀਰ, ਸੰਤ ਭਿੰਡਰਾਂ ਵਾਲੇ ਤੇ ਹੋਰ ਜਿਹੜੇ ਸੂਰਬੀਰ ਯੋਧੇ ਸੀ ਉਹ ਦੱਸ ਗਏ ਆ ਕਿ ਭਾਈ ਪੰਜਾਬ ਦੇ ਵਿੱਚ ਜੇ ਬਚਣਾ ਤਾਂ ਸਾਨੂੰ ਬਹੁਤ ਸੋਚ ਵਿਚਾਰ ਕੇ ਚੱਲਣਾ ਪਊਗਾ ਤੇ ਨਹੀਂ ਆਪਾਂ ਮਾਰੇ ਜਾਵਾਂਗੇ। ਤੇ ਇਹ ਜਿਹੜੇ ਨੇ ਇੱਥੇ ਆਪਦੀਆਂ ਸ਼ਹਾਦਤਾਂ ਦੇ ਨਾਲ ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਇਮਾਰਤ ਇਹ ਸਾਨੂੰ ਇੱਕ ਲੈਸਨ ਦੇ ਰਹੀ ਆ ਕਿ ਜੇ ਬਚਣਾ ਤਾਂ ਆਪਦਾ ਘਰ ਬਣਾ ਲਓ। ਇਹ ਜਿਹੜਾ ਸਾਰਾ ਕੁਝ ਵਾਪਰਿਆ ਉਦੋਂ ਬਾਅਦ ਵਿੱਚ ਵੀ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਅਕਲ ਨਹੀਂ ਸੀਗੀ।
ਇਹ ਸਮਝ ਨਹੀਂ ਹੁੰਦੀ। ਬੰਦਿਆਂ ਦੇ ਵਿੱਚ ਕਈ ਪੱਖ ਹੁੰਦੇ ਆ, ਉਹਨਾਂ ਨੂੰ ਵੀ ਲੱਗਦਾ ਸੀਗਾ ਕਿ ਨਹੀਂ ਜੀ ਇਹ ਚਲੋ ਪੰਜਾਬ ਦੇ ਵਿੱਚ ਹੋ ਗਿਆ, ਇਹ ਜੀ ਪਿੰਡਰਾਂ ਵਾਲੇ ਸੰਤ ਦਰਬਾਰ ਸਾਹਿਬ 'ਚ ਹਥਿਆਰ ਲੈ ਕੇ ਚਲੇ ਗਏ ਤਾਂ ਕਰਨਾ ਪੈ ਗਿਆ ਜੀ, ਇਹ ਠੀਕ ਹੋਇਆ। ਇਦਾਂ ਦੀਆਂ ਗੱਲਾਂ ਕਰਦੇ ਕਰਾਉਂਦਿਆਂ ਨੂੰ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਜਦੋਂ ਗਵਾਂਢੀਆਂ ਨੇ ਕੱਢ ਕੇ ਲਾਈਆਂ ਬਾਹਰਲੇ ਪਾਸੇ ਪਹਿਲਾਂ ਨਿਸ਼ਾਨੀਆਂ, ਤੇ ਫਿਰ ਜਦੋਂ ਕੀਤਾ ਕਤਲੇਆਮ, ਤੇ ਉਹ ਲੋਕ ਜਿਨ੍ਹਾਂ ਤੇ ਕਦੇ ਇਹਨਾਂ ਨੇ ਸੋਚਿਆ ਹੀ ਨਹੀਂ ਸੀ, ਅਣਚਿਤਵਿਆ ਕਹਿਰ ਕਿਹਾ ਅਜਮੇਰ ਸਿੰਘ ਨੇ ਆਪਦੀ ਕਿਤਾਬ ਦੇ ਨਾਂ ਜਦੋਂ ਰੱਖਿਆ। ਵਾਕਿਆ ਹੀ ਅਣਚਿਤਵਿਆ, ਕਦੇ ਸੋਚਿਆ ਹੀ ਨਹੀਂ ਸੀ ਵੀ ਪਹਿਲੋਂ ਘਰਾਂ ਦੇ ਕਾਠੀਆਂ ਲਾ ਕੇ ਜਾਣਗੇ ਤੇ ਫਿਰ ਧੂ ਕੇ ਮਾਰਨਗੇ, ਫਿਰ ਸਮਾਨ ਲੁੱਟਣਗੇ, ਫਿਰ ਬੱਚੀਆਂ ਨਾਲ ਰੇਪ, ਗੁਰਦੁਆਰਾ ਸਾਹਿਬਾਨ ਨੂੰ ਅੱਗਾਂ, ਤੇ ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕੇ ਗੁਰਬਾਣੀ ਦੇ ਉਹਨਾਂ ਦੀ ਬੇਅਦਬੀ, ਤੇ ਅਜੇ ਕਹਿੰਦੇ ਆ ਜੀ ਹਿੰਦੂ ਬੜਾ ਸਾਊ ਆ ਤੇ ਬੜਾ ਸ਼ਰੀਫ ਆ, ਕਦੇ ਕੋਈ ਇਹੋ ਜਿਹੀ ਗੱਲ ਨਹੀਂ। ਹੁਣ ਇਹ ਜਿਹੜਾ ਸਾਰਾ ਕੁਝ ਵਾਪਰਿਆ, ਉਦੋਂ ਬਾਅਦ ਵਿੱਚ ਲੋਕਾਂ ਦੇ ਜ਼ਿਹਨ ਵਿੱਚ ਇਹ ਗੱਲ ਆਈ ਕਿ ਜੇਕਰ ਅਸੀਂ ਇਹ ਵਹਿਮ ਭਰਮ ਨਾ ਕੱਢਿਆ ਦਿਮਾਗ ਦੇ ਵਿੱਚੋਂ ਤਾਂ ਸਦਾ ਹੀ ਖਤਰੇ 'ਚ ਰਵਾਂਗੇ। ਸਾਨੂੰ ਸਾਡਾ ਮੁਲਕ ਬਣਾਉਣਾ ਪਊਗਾ। 1984 ਦੇ ਵਰਤਾਰਿਆਂ ਨੇ ਇਹ ਅਕਲ ਦਿੱਤੀ ਸੀ, ਪਰ ਸਾਡੇ ਸਾਹਮਣੇ ਆ ਅੱਜ ਦੀ ਸਿੱਖ ਜਵਾਨੀ ਦੇ ਮੂੰਹ ਤੋਂ ਇਹ ਗੱਲਾਂ ਅਖਵਾਈਆਂ ਜਾ ਰਹੀਆਂ ਨੇ ਕਿ ਨਹੀਂ ਜੀ ਉਹ ਇੱਕ ਦੌਰ ਸੀ, ਠੀਕ ਆ, ਉਦੋਂ ਗੁੱਸੇ 'ਚ ਕਹਿ ਬੈਠੇ, ਕਈ ਵੱਡੇ ਲੀਡਰ ਭਕਾਈ ਮਾਰੀ ਜਾਂਦੇ ਆ, ਠੀਕ ਆ ਜੀ 1984 'ਚ ਬਹੁਤ ਮਾੜਾ ਵਾਪਰ ਗਿਆ ਸੀ, ਬਹੁਤ ਗਲਤ ਹੋ ਗਿਆ ਸੀਗਾ, ਉਦੋਂ ਜੀ ਕਿਸੇ ਗੁੱਸੇ 'ਚ ਕਹਿ ਬੈਠੇ, ਪਰ ਖਾਲਿਸਤਾਨ ਐ ਜੀ ਮੁਸ਼ਕਲ ਆ ਜਾਂ ਔਖਾ। ਭਾਈ ਖਾਲਸੇ ਨੂੰ ਤਾਂ ਪਰਚੇ ਜਿੰਨੇ ਪਏ ਨੇ ਪਿਛਲੇ ਦੌਰ ਵਿੱਚ ਉਹ ਸਾਰੇ ਏਦਾਂ ਦੇ ਸੀ, ਨਾਮੁਮਕਿਨ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਧਰੇ ਹੋਏ ਸੀ, ਜਦੋਂ 18ਵੀਂ ਸਦੀ 'ਚ ਚੱਪਾ ਸਿੱਖਾਂ ਦਾ ਬੈਰੀ ਹੋਇਆ ਪਿਆ ਸੀ, ਜਦੋਂ ਪੱਤਾ ਦੁਸ਼ਮਣ ਬਣਿਆ ਹੋਇਆ ਸੀ, ਐਨ ਉਸ ਮੌਕੇ ਜ਼ਕਰੀਆ ਖਾਨ ਕਹਿ ਰਿਹਾ ਸੀਗਾ ਵੀ ਨਾਦਰ ਸ਼ਾਹ ਜੀ ਅਸੀਂ ਤਾਂ ਇਹਨਾਂ ਨੂੰ ਮਾਰਦੇ ਹੰਭ ਗਏ। ਪਤਾ ਨਹੀਂ ਇਹ ਅੰਮ੍ਰਿਤਸਰ ਇਕੱਠੇ ਹੁੰਦੇ ਆ ਸਾਲ 'ਚ, ਤੇ ਉੱਥੇ 2 ਵਾਰੀ ਜਦੋਂ ਇਕੱਠੇ ਹੁੰਦੇ ਆ ਉੱਥੇ ਪਤਾ ਨਹੀਂ ਕੀ ਇਹ ਦਰਬਾਰ ਸਾਹਿਬ ਦੇ ਜਲ ਸਰੋਵਰ ਥੱਕਦੇ ਆ, ਦਰਸ਼ਨ ਇਸ਼ਨਾਨ ਕਰਦੇ ਆ, ਤੇ ਮੁੜ ਕੇ ਇੱਕ ਨੂੰ ਮਾਰੋ ਇੱਕ ਦੀ ਥਾਂ ਤੇ 4 ਖੜੇ ਹੁੰਦੇ। ਕੁਛ ਤਾਂ ਸਾਡੀਆਂ ਬੀਤ ਗਈਆਂ, 50-60 ਸਾਲ ਦਾ ਸਾਨੂੰ ਇਹਨਾਂ ਨੂੰ ਮਾਰਦਿਆਂ ਨੂੰ ਬੀਤ ਗਏ, ਤੇ ਕਈ ਵਾਰ ਜਿਹੜਾ ਹੈਗਾ ਵੱਡੇ ਮੁਹਿੰਮਾਂ ਤੋਰੀਆਂ ਨੇ, ਪਰ ਇਹ ਸਭ ਤੋਂ ਮੁੱਕੇ ਨਹੀਂ। ਤੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਆ, ਜੁੱਲੜ ਜੇ ਹੁੰਦੇ ਆ, ਕੱਪੜੇ ਵੀ ਨਹੀਂ ਪੂਰੇ ਹੁੰਦੇ, ਪਰ ਘੋੜੇ ਅਤੇ ਹਥਿਆਰ ਬੜੇ ਕਮਾਲ ਦੇ ਰੱਖਦੇ। ਇਹੋ ਜਿਹੇ ਲੋਕ ਨੇ ਇਹ। ਤੇ ਦੱਸੋ ਇਹਨਾਂ ਦਾ, ਉਹ ਕਹਿੰਦਾ ਨਾਦਰ ਸ਼ਾਹ ਕਹਿੰਦਾ ਵੀ ਜੇਕਰ ਵਾਕਿਆ ਹੀ ਏਦਾਂ ਦੇ ਨੇ ਜਿੱਦਾਂ ਦੇ ਤੂੰ ਦੱਸ ਰਿਹਾ ਨਾ, ਤੇ ਇੱਕ ਦਿਨ ਰਾਜ ਕਰਨਗੇ। ਹੁਣ ਇੱਕ ਤਾਂ ਸਾਡੇ ਹਾਲਾਤ, ਸਾਡੀ ਮਾਨਸਿਕਤਾ ਉਹ ਸੀ, ਸਾਡੇ ਕੋਲੇ ਭਾਵੇਂ ਜੋ ਹਾਲਾਤ ਸਾਡੇ ਜਿੰਨੇ ਮਾੜੇ ਉਹ ਦੱਸਦਾ ਜ਼ਕਰੀਆ ਖਾਨ, ਉਹਦੇ ਨਾਲ ਵੀ ਭੈੜੇ ਹੋਣਗੇ ਸਾਡੇ ਬਜ਼ੁਰਗਾਂ ਦੇ ਹਾਲਾਤ ਉਸ ਵਕਤ, ਪਰ ਅਸੀਂ ਆਪਦੇ ਦੁਸ਼ਮਣਾਂ ਦੇ ਮੂੰਹ ਤੋਂ ਇਹ ਗੱਲਾਂ ਉਦੋਂ ਕਹਾਤੀਆਂ ਸਾਡੇ ਬਜ਼ੁਰਗਾਂ ਨੇ ਕਿ ਖਾਨ ਸਾਹਿਬ ਸਾਵਧਾਨ ਰਹਿਓ, ਇਹ ਕਿਸੇ ਦਿਨ ਇੱਥੇ ਰਾਜ ਕਰਨਗੇ, ਤੇ ਕਰਕੇ ਵੀ ਦਿਖਾਇਆ। ਤੇ ਅੱਜ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਸਿੱਖ ਛਾਏ ਪਏ। ਹਰ ਮੁਲਕ ਦੀ ਸਿਆਸਤ ਵਿੱਚ ਲੋਕ ਦਿਨੋਂ ਦਿਨ ਸਿੱਖ ਜਿਹੜੇ ਆ ਮਜ਼ਬੂਤ ਹੋ ਰਹੇ। ਮੁਲਕਾਂ ਦੇ ਜਿਹੜੇ ਲੋਕ ਨੇ ਅੱਡ-ਅੱਡ ਮੁਲਕਾਂ ਦੇ, ਉਹ ਸਾਡੇ ਵਿਸ਼ਵਾਸ ਦੀ, ਸਾਡੇ ਹਾਲਾਤ ਦੀ ਉਹਨਾਂ ਨੂੰ ਜਦੋਂ ਸਮਝ ਲੱਗ ਰਹੀ ਆ, ਉਹ ਕਦਰ ਕਰਦੇ ਨੇ ਕਿ ਭਲੇ ਲੋਕ। ਅੱਜ ਨਹੀਂ ਤਾਂ ਕੱਲ ਉਹ ਵਕਤ ਲਾਜ਼ਮੀ ਆਊਗਾ ਜਦੋਂ ਸਾਰੇ ਸੰਸਾਰ ਦੇ ਲੋਕ ਇਸ ਗੱਲ ਨੂੰ ਮੰਨ ਲੈਣਗੇ ਕਿ ਇਹਨਾਂ ਦਾ ਆਪਦਾ ਮੁਲਕ ਹੋਣਾ ਚਾਹੀਦਾ। ਤੇ ਅਸੀਂ ਤਾਂ ਚਲੋ ਪੀਸਫੁਲ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਜੇ ਗੱਲ ਕਰਨੀ ਹੈ ਤਾਂ ਉਦੋਂ ਵੀ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਸਾਰੇ ਭਾਈਚਾਰੇ ਨੂੰ, ਮੈਨੂੰ ਕਈ ਪੁੱਛ ਲੈਣੇ ਖਾਲਿਸਤਾਨ ਲਈ ਕੀ ਕਰਨਾ ਚਾਹੀਦਾ। ਭਾਈ 2 ਗੱਲਾਂ ਨੇ, ਉਹ ਸਾਰੇ ਕੰਮ ਆਪਾਂ ਕਰੀਏ ਜਿਹਦੇ ਨਾਲ ਸਾਡੀ ਲਹਿਰ ਨੂੰ ਬਲ ਮਿਲੇ, ਲੋਕਾਂ ਦੇ ਵਿੱਚ ਵਿਰੋਧਤਾ ਘਟੇ, ਤੇ ਹਰ ਇੱਕ ਬੰਦਾ ਖਾਲਿਸਤਾਨ ਦਾ ਸਹਿਮਤ ਹੋ ਜਾਏ। ਇਹਦਾ ਉਹ ਕੰਮ ਆ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ। ਤੇ ਦੂਜਾ ਕੰਮ ਉਹ ਆ ਜਿਹੜਾ ਨਹੀਂ ਕਰਨਾ ਚਾਹੀਦਾ। ਉਹ ਕਿਹੜੇ ਆ? ਜਿਹੜੀਆਂ ਗੱਲਾਂ ਦੇ ਨਾਲ ਖਾਲਿਸਤਾਨ ਦੇ ਵਿਰੋਧੀ ਵੱਧਦੇ, ਜਿਹੜੀਆਂ ਗੱਲਾਂ ਦੇ ਨਾਲ ਸਿੱਖਾਂ ਦਾ ਤੇ ਸਿੱਖੀ ਦਾ ਪੱਖ ਕਮਜ਼ੋਰ ਹੁੰਦਾ, ਜਿਹੜੀਆਂ ਗੱਲਾਂ ਦੇ ਨਾਲ ਲੋਕਾਂ ਦੇ ਮਨਾਂ 'ਚ ਸਾਡੇ ਪ੍ਰਤੀ ਨਫ਼ਰਤ ਵੱਧਦੀ ਹੈ,
ਉਹ ਕੰਮ ਨਾ ਕਰੋ। ਹਰ ਉਹ ਕੰਮ ਸਹੀ ਆ ਜਿਹੜਾ ਖਾਲਿਸਤਾਨ ਦੇ ਏਜੰਡੇ ਨੂੰ ਲੋਕਾਂ ਦੇ ਵਿੱਚ ਮਾਨਤਾ ਦਿਵਾਉਂਦਾ ਵੀ ਬੜੇ ਵਧੀਆ ਲੋਕ ਨੇ, ਚੰਗੇ ਲੋਕ ਨੇ, ਇਹਦਾ ਮੁਲਕ ਬਣਨਾ ਚਾਹੀਦਾ। ਤੇ ਜਿਹੜੇ ਕੰਮਾਂ ਦੇ ਨਾਲ ਸਾਡਾ ਵਿਰੋਧ ਵੱਧਦਾ ਉਹ ਕੰਮ ਨਹੀਂ ਕਰਨੇ ਚਾਹੀਦੇ। ਤੇ ਇਹ ਤਾਂ ਹੁਣ ਕਿਤੇ ਲਿਖ ਕੇ ਲਾਉਣ ਦੀ ਚਾਰਟ ਥੋੜੀ ਬਣਾ ਕੇ ਦੇਣ ਦੀ ਲੋੜ ਆ ਕਿ ਆਹ ਕੰਮ ਕਰਿਓ ਤੇ ਆਹ ਨਾ ਕਰਿਓ। ਆ ਜਦੋਂ ਕਰੋਨਾ ਦਾ ਕੰਮ ਚੱਲਿਆ ਸਾਰੇ ਸੰਸਾਰ ਦੇ ਵਿੱਚ ਲੋਕਾਂ ਨੇ ਸਿਫਤਾਂ ਕੀਤੀਆਂ, ਕਈ ਮੁਲਕਾਂ ਦੀਆਂ ਸਰਕਾਰਾਂ ਨੇ ਕਿਹਾ ਬੜੀ ਕਮਾਲ ਦੀ ਪਰੰਪਰਾ। ਹੁਣ ਕਈ ਮੁਲਕਾਂ ਦੇ ਵਿੱਚ ਬੜੇ ਜਿਹੜੇ ਕਾਨੂੰਨੀ ਪਟੜੇ ਨੇ ਕਿ ਭਾਈ ਤੁਸੀਂ ਐਂ ਹੀ ਨਹੀਂ ਹੈਗਾ ਵੀ ਜਿੱਥੇ ਮਰਜ਼ੀ ਲੰਗਰ ਲਾ ਕੇ ਬਹਿ ਜਾਓ, ਸਾਨੂੰ ਪਹਿਲਾਂ ਚੈੱਕ ਕਰਨਾ ਪਊਗਾ, ਸਾਨੂੰ ਤੁਸੀਂ ਕਿਤੇ ਲੰਗਰ 'ਚ ਜਿਹੜੇ ਮਾਪਦੰਡ ਨੇ ਖਾਣੇ ਦੇ ਉਹ ਨਾ ਪੂਰੇ ਹੋਣ, ਜਾਂ ਕੋਈ ਬੰਦੇ ਨੂੰ ਪ੍ਰੋਬਲਮ ਆ ਜੇ, ਜਾਂ ਤੁਸੀਂ ਕੋਈ ਇਹੋ ਜਿਹੀ ਚੀਜ਼ ਬਣਾ ਬੈਠੋ ਜਿਹੜੀ ਠੀਕ ਨਾ ਹੋਵੇ। ਤੇ ਉਹਨਾਂ ਮੁਲਕਾਂ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਹੈਰਾਨ ਤਾਂ ਹੋਈਆਂ ਹੋਣਗੀਆਂ। ਬੜੇ ਲੋਕ ਨੇ ਜਿਹੜੇ ਪਰੇਸ਼ਾਨ ਹੋ ਗਏ ਹੋਣਗੇ ਵੀ ਏਦਾਂ ਦੀ ਕਮਿਊਨਿਟੀ ਵੀ ਕੋਈ ਹੋ ਸਕਦੀ ਹੈ ਧਰਤੀ ਤੇ, ਜਿਹੜੀ ਆਪਦੇ ਪੱਲਿਓਂ ਮਾਇਆ ਕੱਢ ਕੇ, ਜਦੋਂ ਕਿ ਸਰਕਾਰਾਂ ਕਈਆਂ ਦੇ ਹੱਥ ਖੜਿਆ, ਇੰਡੀਆ 'ਚ ਸਰਕਾਰ ਦੇ ਹੱਥ ਖੜੇ ਨੇ, ਚੀਕਾਂ ਪੈ ਰਹੀਆਂ ਰਹੀਆਂ, ਤੇ ਉੱਥੇ ਉਹ ਕਹਿੰਦੇ ਆ ਜੀ ਆਪਦੇ ਘਰਾਂ ਚੋਂ ਪੈਸੇ ਕੱਢ ਕੇ ਗੁਰੂ ਕੇ ਲੰਗਰ ਲਾ ਰਹੇ ਨੇ। ਆਪ ਦਾ ਨਹੀਂ ਕਹਿ ਰਹੇ ਬਰਾਨਾ ਸਿੰਘ ਦਾ ਲੰਗਰ, ਗੁਰੂ ਦਾ ਲੰਗਰ ਲੱਗਿਆ। ਤੇ ਜਿਹੜੀਆਂ ਕਮਿਊਨਿਟੀਆਂ ਦੇ ਲੋਕਾਂ ਨੂੰ ਇਹਨਾਂ ਸਾਡੇ ਸਿਧਾਂਤਾਂ ਦਾ ਨਹੀਂ ਪਤਾ, ਉਹ ਪੁੱਛਦੇ ਆ ਬਾਰ-ਬਾਰ ਲਾਈਨ 'ਚ ਲੱਗ ਕੇ ਕਿ ਵਾਕਿਆ ਹੀ ਇਹ ਸਾਤੋਂ ਕੋਈ ਪੈਸੇ ਨਹੀਂ ਲੈਣਗੇ, ਵਾਕਿਆ ਹੀ ਇਹ ਸਾਤੋਂ ਕੋਈ ਮਾਇਆ ਨਹੀਂ ਲੈਣਗੇ, ਵਾਕਿਆ ਹੀ ਇਹ ਫ੍ਰੀ ਕਿਚਨ। ਤੋਂ ਸਾਰੇ ਸੰਸਾਰ ਦੇ ਵਿੱਚ ਸਿੱਖੀ ਦਾ ਤੇ ਸਿੱਖਾਂ ਦਾ ਜਿਹੜਾ ਕਿਰਦਾਰ ਆ ਉਹ ਬੁਲੰਦ ਹੁੰਦਾ ਜਾ ਰਿਹਾ, ਚੜ੍ਹਦੀ ਕਲਾ ਹੁੰਦੀ ਜਾ ਰਹੀ ਆ। ਇਹੋ ਜਿਹੇ ਮਾਹੌਲ ਦੇ ਵਿੱਚ ਦੁਸ਼ਮਣ ਦਾ ਤੜਫਣਾ ਸੁਭਾਵਕ ਆ। ਜਿਹੜਾ ਪੰਜਾਬ ਦੇ ਵਿੱਚ ਆ ਜ਼ਬਰ ਜਿਹੜਾ ਦਿਨੋਂ ਦਿਨ ਤਿੱਖਾ ਹੁੰਦਾ ਜਾਂਦਾ, ਜਿਹੜਾ ਲੋਕਾਂ ਦੇ ਉੱਤੇ ਘਾਣ ਕਰਨ ਦੀਆਂ ਨਿੱਤ ਖਬਰਾਂ ਆਉਂਦੀਆਂ ਨੇ, ਹੁਣ NIA ਕਦੇ ਪੁਲਿਸ ਨੂੰ ਖੁੱਲੀ ਛੁੱਟੀ, ਕਦੇ ਇਹਨਾਂ ਬੇਅਦਬੀਆਂ ਕਰੋ ਤਾਂ ਕਿ ਇਹਨਾਂ ਨੂੰ ਲੱਗਣ ਲੱਗ ਜਾਏ ਸਿੱਖਾਂ ਨੂੰ ਵੀ ਸਾਡੀ ਤਾਂ ਕੋਈ ਸੁਣਵਾਈ ਹੋਈ ਨਹੀਂ ਜੀ, ਸਾਡੀ ਤਾਂ ਕੋਈ ਪੁੱਛ ਗਿੱਛ ਨਹੀਂ, ਅਸੀਂ ਕਿੱਥੇ ਕਰਨਾ ਜੀ, ਐਵੇਂ ਮਾਰੀ ਜਾਂਦੇ ਆ। ਉਹ ਇਹ ਜਿਹੜਾ ਹੀਣ ਭਾਵਨਾ ਭਰਨੀ ਕੌਮਾਂ ਦੇ ਵਿੱਚ, ਇਹ ਇੱਕ ਸਟੇਟ ਦਾ ਏਜੰਡਾ ਹੁੰਦਾ। ਕੱਲਾ ਨਸਲਕੁਸ਼ੀ ਕੱਲੀ ਇਹ ਨਹੀਂ ਹੁੰਦੀ ਬਈ ਬੰਦੇ ਮਾਰੇ ਜਾਂਦੇ ਆ, ਨਸਲਕੁਸ਼ੀ ਆਹ ਵੀ ਹੁੰਦੀ ਹੈ ਕਿ ਉਹ ਕਰਤੂਤਾਂ, ਉਹ ਵਾਰਦਾਤਾਂ ਹੋਣ, ਇਹੋ ਜਿਹਾ ਮਾਹੌਲ ਬਣੇ ਕਿ ਕੋਈ ਨਸਲ ਇਹ ਸੋਚਣ ਲੱਗ ਜਾਵੇ ਕਿ ਸਾਡੀ ਕੋਈ ਸੁਣਵਾਈ ਹੋਈ। ਮਤਲਬ ਕਿ ਬੰਦੇ ਨੂੰ ਜਿਉਂਦੇ ਜੀ ਇਸ ਤਰੀਕੇ ਨਾਲ ਡੀਲ ਕਰਨਾ ਕਿ ਉਹ ਬੰਦਾ ਨਾ ਹੋਇਆ ਮਹਿਸੂਸ ਕਰੇ ਕਿ ਮੈਂ ਤਾਂ ਧਰਤੀ ਤੇ ਮੇਰੀ ਤਾਂ ਅਪੋਰਟੈਂਸ ਹੀ ਨਹੀਂ, ਮੇਰੀ ਕੋਈ ਅਹਿਮੀਅਤ ਹੀ ਨਹੀਂ, ਮੈਂ ਤਾਂ ਇਰਰੈਲੇਵੈਂਟ ਹੈ। ਸੋ ਜਿਹੜੀ ਗੱਲ ਅੱਗੇ ਵੀ ਆਪਾਂ ਕੀਤੀ ਆ ਉਹ ਕਹਿ ਕੇ ਮੈਂ ਸਮਾਪਤੀ ਵਾਲੇ ਪਾਸੇ ਨੂੰ ਆਵਾਂ ਕਿ ਜਿਵੇਂ ਕਿਹਾ ਜਾਂਦਾ ਨਾ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ। ਉਹ ਪੰਥ ਅਤੇ ਪੰਜਾਬ ਦੇ ਦੁਸ਼ਮਣ ਚਾਹੁੰਦੇ ਆ ਕਿ ਇਹ ਗੱਲ ਅਸੀਂ ਝੂਠੀ ਸਿੱਧ ਕਰਨੀ। ਦੂਸਰੀ ਜਿਹੜੀ ਗੱਲ ਹੈ ਇਹਦੇ ਨਾਲ ਜੁੜਦੀ ਉਹ ਹੈਗੀ ਆ ਕਿ ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਉਹ ਸਾਡੇ ਦੁਸ਼ਮਣ ਜਿਹੜੇ ਨੇ ਉਹ ਇਹ ਚਾਹੁੰਦੇ ਆ ਕਿ ਅਸੀਂ ਇਹ ਗੱਲ ਝੂਠੀ ਸਿੱਧ ਕਰਨੀ। ਸੋ ਇਸ ਤਰ੍ਹਾਂ ਸਾਡੇ ਲੋਕਾਂ ਨੂੰ, ਸਾਡੇ ਸਾਰੇ ਸੰਸਾਰ ਵਿੱਚ ਫੈਲੇ ਹੋਏ ਖਾਲਸਾ ਪੰਥ ਨੂੰ ਇਹਨਾਂ ਗੱਲਾਂ ਬਾਰੇ ਸਮਝ ਹੋਣੀ ਚਾਹੀਦੀ ਆ। ਪੂਰੇ ਖੁੱਲੇ ਦਿਲ ਦੇ ਨਾਲ ਚਰਚਾ ਕਰਿਆ ਕਰੀਏ। ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ ਤੁਹਾਡੇ ਕੋਲੇ ਬੜੇ ਵਧੀਆ ਪਲੇਟਫਾਰਮ ਨੇ, ਡਿਸਕਸ਼ਨ ਕਰਕੇ ਲੋਕਾਂ ਦੇ ਵਿੱਚ ਪੰਥ ਅਤੇ ਕੌਮ ਪ੍ਰਤੀ ਜਿਹੜੇ ਸਹੀ ਪੱਖ ਨੇ ਉਹਨਾਂ ਨੂੰ ਉਭਾਰਨ ਲਈ ਜ਼ਿੰਮੇਵਾਰੀ ਨਿਭਾਈਏ। ਸਮਾਂ ਜਿਹੜਾ ਹੈਗਾ ਉਹ ਉੱਚਾ ਨੀਵਾਂ ਚੱਲਦਾ ਆਇਆ, ਪਹਿਲਾਂ ਵੀ ਬੜੇ ਸੰਕਟ ਆਏ ਨੇ, ਸੰਤਾਪ ਆਏ ਨੇ, ਪਰ ਕੌਮ ਹਮੇਸ਼ਾ ਜਿਹੜੀ ਡਟ ਕੇ ਉਹਨਾਂ ਦੇ ਸਾਹਮਣੇ ਡਟਦੀ ਰਹੀ ਆ। ਹੁਣ ਵੀ ਪੰਥ ਆਪ ਦਾ ਜਿਹੜਾ ਫਰਜ਼ ਆ ਉਹ ਲਾਜ਼ਮੀ ਨਿਭਾਊਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਹੋ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।